ਟਰੰਪ ਉਹਨਾਂ ਦੀ ਇੰਪੀਚਮੈਂਟ ਦੀ ਗੱਲਬਾਤ ਚੱਲ ਰਹੀ ਹੈਗੀ ਆ। ਅਤੇ ਉਹਦੇ ਸੰਬੰਧ ਦੇ ਵਿੱਚ ਅੱਜ ਸੈਕਟਰੀ ਆਫ ਸਟੇਟ ਜਿਹੜੇ ਮਾਈਕ ਪੰਪੀਓ ਆ, ਉਹਨਾਂ ਨੇ ਜਿਹੜੇ ਡੈਮੋਕਰੇਟਸ ਆ, ਹਾਊਸ ਡੈਮੋਕਰੇਟਸ ਜਿਹੜੇ ਇਨਵੈਸਟੀਗੇਟ ਕਰ ਰਹੇ ਆ, ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਐਕਿਊਜ਼ ਕੀਤਾ ਆ ਵੀ ਤੁਸੀਂ ਜਿਹੜਾ ਆ ਮੇਰਾ ਸਟਾਫ ਹੈਗਾ ਆ ਉਹਨੂੰ ਪੁਸ਼ ਬਹੁਤ ਜ਼ਿਆਦਾ ਕਰ ਰਹੇ ਹੋ ਵੀ ਉਹਨਾਂ ਦੀ ਸਾਰਿਆਂ ਦੀ ਡੈਪੋਜੀਸ਼ਨ ਕਰਨੀ ਹੈਗੀ ਆ, ਵੀ ਇਹ ਜਿਹੜਾ ਇੱਕ ਤਰ੍ਹਾਂ ਦੇ ਨਾਲ ਅਗੇਂਸਟ ਹੈਗਾ ਆ। ਸੋ ਇਹ ਵੀ ਦੱਸਦੇ ਜਾਈਏ ਜਿਹੜੇ ਮਾਈਕ ਪੰਪੀਓ ਆ ਉਹਨਾਂ ਦਾ ਨਾਮ ਵੀ ਜਿਹੜਾ ਵਿੱਚ ਇੱਕ ਤਰ੍ਹਾਂ ਨਾਲ ਆ ਰਿਹਾ ਹੈ। ਇਸੇ ਤਰ੍ਹਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਜਿਹੜੇ ਲਾਇਰ ਹੈਗੇ ਰੂਡੀ ਜੁਲਿਆਨੀ, ਉਹਨਾਂ ਦਾ ਨਾਮ ਵੀ ਵਿੱਚ ਆ ਰਿਹਾ ਹੈਗਾ। ਅਤੇ ਮਾਈਕ ਪੰਪੀਓ ਜਿਹੜਾ ਸੈਕਟਰੀ ਆਫ ਸਟੇਟ ਦੀ ਜੋਬ ਲੈਣ ਤੋਂ ਪਹਿਲਾਂ ਉਹ CIA ਦੇ ਚੀਫ ਵੀ ਰਹਿ ਚੁੱਕੇ ਹੈਗੇ ਆ। ਜੀ, ਇਕੱਲਾ ਰੂਡੀ ਜੁਲਿਆਨੀ ਨਹੀਂ, ਇਸ ਦੇ ਨਾਲ ਜਿਹੜੇ ਇਸ ਟਾਈਮ ਅਟਾਰਨੀ ਜਨਰਲ ਵਿਲੀਅਮ ਬਾਰ, ਉਹਨਾਂ ਦਾ ਨਾਮ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਇੰਪੀਚਮੈਂਟ ਇਨਕੁਆਇਰੀ ਦੇ ਵਿੱਚ ਜਿਹੜਾ ਉਹ ਜੁੜ ਰਿਹਾ ਹੈਗਾ ਆ। ਕੱਲ੍ਹ ਜਿਹੜੀਆਂ ਕੁਛ ਰਿਪੋਰਟਸ ਇਹ ਸਾਹਮਣੇ ਛਾਇਆ ਹੋਈਆਂ ਸੀਗੀਆਂ ਹਰਜੋਤ ਸਿੰਘ ਜੀ, ਜਿਸ ਦੇ ਵਿੱਚ ਇਹ ਆਖਿਆ ਗਿਆ ਸੀਗਾ ਵੀ ਇਹਨਾਂ ਨੇ ਬਾਹਰਲੇ ਮੁਲਕਾਂ ਤੋਂ ਮਿਊਲਰ ਇਨਵੈਸਟੀਗੇਸ਼ਨ ਦੀ ਓਰੀਜਨਸ ਨੂੰ ਲੈ ਕੇ ਜਿਹੜੀ ਮਦਦ ਮੰਗੀ ਹੈ, ਖਾਸ ਕਰਕੇ ਜਿਹੜੇ ਆਸਟ੍ਰੇਲੀਅਨ ਜਿਹੜੇ ਪ੍ਰਧਾਨ ਮੰਤਰੀ ਹੈਗੇ ਆ ਉਹਨਾਂ ਦੇ ਕੋਲੋਂ। ਸੋ ਹੋਰ ਕਈ ਕੁਛ ਇਸ ਦੇ ਵਿੱਚ ਇਸ ਟਾਈਮ ਪੂਰੇ ਦਾ ਪੂਰਾ ਗੁੱਥਮ ਗੁੱਥਾ ਜਿਹੜਾ ਉਹ ਹੋ ਰਿਹਾ ਹੈ। ਰਾਸ਼ਟਰਪਤੀ ਟਰੰਪ ਜਿਹੜੇ ਉਹ ਆਪਣੇ ਪੱਧਰ ਦੇ ਉੱਤੇ ਟਵੀਟਾਂ ਕਰਕੇ ਜਾਂ ਆਪਣੇ ਬਿਆਨ ਦੇ ਕੇ ਉਹ ਇਸ ਚੀਜ਼ ਨੂੰ ਜਿਹੜਾ ਵਿਚ ਹੰਟ ਦੁਆਰਾ ਜਿਹੜਾ ਕਹਿ ਰਹੇ ਨੇ, ਉਹੀ ਚੀਜ਼ ਜਿਹੜੀ ਉਹਨਾਂ ਨੇ ਮਿਊਲਰ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੀ ਉਹ ਆਖੀ ਸੀ। ਸੋ ਇਹ ਹੁਣ ਨਵੇਂ ਤੋਂ ਨਵੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਰੋਜ਼ਾਨਾ ਜਿਹੜੀਆਂ ਇਸ ਦੇ ਵਿੱਚ ਘਟ ਰਹੀਆਂ। ਸੋ ਇੰਪੀਚਮੈਂਟ ਇਨਕੁਆਇਰੀ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਰਾਜਨੀਤਿਕ ਮਾਹੌਲ, ਸਿਆਸੀ ਮਾਹੌਲ ਆ ਇੱਥੇ ਗਰਮਾ ਚੁੱਕਾ ਆ, ਅਤੇ ਹੋਰ ਵੀ ਜ਼ਿਆਦਾ ਇਸ ਦੇ ਮਗਣ ਦੇ ਅਸਾਰ ਆ ਉਹ ਹੈਗੇ ਆ। ਹੁਣ ਇੱਕ ਤਾਂ ਇੱਕ ਚੀਜ਼ ਹੈਗੀ ਹਰਜੋਤ ਸਿੰਘ ਜੀ, ਬਹੁਤ ਹੀ ਜਲਦ ਜਿਹੜੀ ਕਾਂਗਰਸ ਆ ਉਹ ਰੀਸੈਸ ਦੇ ਵਿੱਚ ਦੁਬਾਰੇ ਜਿਹੜੀ ਉਹਨਾਂ ਨੇ ਉਹ ਜਾਣੀ ਆ ਛੁੱਟੀਆਂ ਦੇ ਉੱਤੇ ਜਾਣਾ ਕੁਛ ਚਿਰ ਦੇ ਲਈ। ਸੋ ਡੈਮੋਕਰੇਟਸ ਕਾਲੇ ਪਏ ਨੇ, ਉਹ ਟਰਾਈ ਕਰ ਰਹੇ ਨੇ ਵੀ ਜਲਦੀ ਤੋਂ ਜਲਦੀ ਜਿਹੜੇ ਆ ਆਪਾਂ ਜਿਹੜੀਆਂ ਡੈਪੋਜੀਸ਼ਨਸ ਆ ਉਹ ਕਮੇਟੀਆਂ ਦੇ ਸਾਹਮਣੇ ਲੋਕਾਂ ਨੂੰ ਬੁਲਾ ਕੇ ਜਿਹੜੇ ਉਹਨਾਂ ਦੇ ਬਿਆਨ ਆ ਉਹ ਦਰਜ ਜਿਹੜੇ ਉਹ ਕਰਵਾਏ ਜਾ ਸਕਣ। ਅਤੇ ਜਿੱਦਾਂ ਤੁਸੀਂ ਦੱਸਿਆ ਹੈ ਵੀ ਮਾਈਕ ਪੰਪੀਓ ਉਹ ਇਸ ਚੀਜ਼ ਦੇ ਜਿਹੜੇ ਬਰਖਲਾਫ ਨੇ। ਵੈਸੇ ਬਹੁਤੇ ਜਿਨ੍ਹਾਂ ਦੇ ਖਿਲਾਫ ਇੰਪੀਚਮੈਂਟ ਜਿਸ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਜਿਹੜੀ ਚੱਲ ਰਹੀ ਹੋਣਗੇ ਤਾਂ ਆਟੋਮੈਟਿਕਲੀ ਇਸ ਚੀਜ਼ ਦਾ ਵਿਰੋਧ ਤਾਂ ਉਹ ਕਰਨਗੇ ਹੀ। ਸੋ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਇਸ ਦੇ ਵਿੱਚੋਂ ਨਿਕਲਦਾ ਆ। ਪਰ ਜਿਹੜਾ ਸਿਆਸੀ ਜਿਹੜੀ ਰਿੜਕਣਾ ਆ ਇਹ ਹੁਣ ਕਾਫੀ ਜ਼ਿਆਦਾ ਮਗਨ ਵਾਲਾ ਹੈ। 2020 ਤੱਕ ਕੀ ਹਾਲਾਤ ਹੋਣਗੇ ਇਹ ਆਉਣ ਵਾਲੇ ਜਿਹੜੇ ਕੁਛ ਮਹੀਨੇ ਆ ਉਹ ਤੈਅ ਕਰਨ ਜਾ ਰਹੇ ਨੇ। ਜੀ ਬਿਲਕੁਲ। ਸੋਮਵਾਰ ਨੂੰ ਜਿਹੜੇ 3 ਹਾਊਸ ਕਮੇਟੀ ਦੇ ਮੈਂਬਰ ਹੈਗੇ ਆ ਉਹਨਾਂ ਨੇ ਰੂਡੀ ਜਿਉਲਿਆਨੀ ਦੇ ਜਿਹੜੇ ਆ ਡਾਕੂਮੈਂਟਸ ਉਹਦੇ ਜਿਹੜੇ ਖਾਸ ਕਰਕੇ ਯੂਕਰੇਨ ਦੇ ਨਾਲ ਡੀਲਿੰਗਸ ਦੀਆਂ ਹੈਗੀਆਂ ਆ ਉਹਨਾਂ ਨੂੰ ਜਿਹੜਾ ਸਬੀਨਾ ਕੀਤਾ ਹੈਗਾ ਆ। ਅਤੇ ਫਰਾਈਡੇ ਨੂੰ ਜਿਹੜੇ ਆ ਹਾਊਸ ਕਮੇਟੀ ਦੇ ਹਾਊਸ ਦੇ ਚੇਅਰਮੈਨ ਹੈਗੇ ਆ ਉਹਨਾਂ ਨੇ ਸੈਕਟਰੀ ਆਫ ਸਟੇਟ ਮਾਈਕ ਪੰਪੀਓ ਜਿਹੜੇ ਆ ਉਹਨਾਂ ਨੂੰ ਜਿਹੜਾ ਲੈਟਰ ਲਿਖਿਆ ਸੀ ਵੀ ਜਿਹੜੇ 5 ਸਟੇਟ ਡਿਪਾਰਟਮੈਂਟ ਦੇ ਜਿਹੜੇ ਆਫੀਸ਼ੀਅਲਸ ਹੈਗੇ ਆ ਉਹਨਾਂ ਨੂੰ ਜਿਹੜਾ ਆ ਉਹਨਾਂ ਦੀ ਡੈਪੋਜੀਸ਼ਨ ਕੀਤੀ ਜਾਵੇ। ਸੋ ਵਿਸਲ ਬਲੋਅਰ ਬਾਰੇ ਜਿਹੜੇ ਬੰਦੇ ਨੇ ਗੱਲ ਬਾਹਰ ਕੱਢੀ ਆ ਵੀ ਇਸ ਤਰ੍ਹਾਂ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੇ ਗੱਲਬਾਤ ਕੀਤੀ ਹੈਗੀ ਆ, ਉਸ ਬਾਰੇ ਪਤਾ ਲੱਗ ਰਿਹਾ ਵੀ ਉਹ ਇੱਕ CIA ਦਾ ਜਿਹੜਾ ਇੰਪਲਾਈ ਹੈਗਾ ਆ। ਜੀ, ਅਤੇ ਇਸ ਟਾਈਮ ਉਹ ਫੈਡਰਲ ਪ੍ਰੋਟੈਕਸ਼ਨ ਦੇ ਵਿੱਚ ਜਿਹੜਾ ਉਸ ਨੂੰ ਉਹ ਦੱਸਿਆ ਜਾ ਰਿਹਾ ਹੈ। ਉਸ ਦੇ ਬਾਰੇ ਜਿਹੜਾ ਨਾਮ ਵਗੈਰਾ ਹੈ ਉਹ ਨਸ਼ਰ ਤਾਂ ਨਹੀਂ ਜਿਹੜਾ ਕੀਤਾ ਗਿਆ, ਕਿਉਂਕਿ ਉਸ ਦੀ ਕੌਨਫੀਡੈਂਸ਼ੀਅਲਿਟੀ ਉਹ ਜਿਹੜੀ ਬਚਾ ਕੇ ਜਿਹੜੀ ਰੱਖਣੀ ਆ ਉਹ ਲਾਜ਼ਮੀ ਹੁੰਦੀ ਆ, ਤਾਂ ਜੋ ਕਿਸੇ ਤਰੀਕੇ ਦਾ ਕੋਈ ਦਬਾਅ ਉਸ ਦੇ ਉੱਤੇ ਜਿਹੜਾ ਉਹ ਨਾ ਬਣਾਇਆ ਜਾ ਸਕੇ। ਸੋ ਕਾਫੀ ਜਿਹੜੀ ਹਰਜੋਤ ਸਿੰਘ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਗਹਿਮਾ ਗਹਿਮੀ ਜਿਹੜੀ ਉਹ ਵਧਣ ਵਾਲੀ ਆ। ਆਈ ਥਿੰਕ ਜਿਹੜੇ ਮਿਚ ਮਕੌਨਲ ਆ ਉਹਨਾਂ ਨੇ ਵੀ ਕੱਲ੍ਹ ਪਰਸੋਂ ਜਿਹੜਾ ਉਹ ਬਿਆਨ ਦਿੱਤਾ ਸੀਗਾ ਵੀ ਕਹਿੰਦੇ ਜੇ ਹਾਊਸ ਇੰਪੀਚਮੈਂਟ ਨੂੰ ਅਪਰੂਵ ਕਰਦਾ ਆ ਅਤੇ ਕਹਿੰਦੇ ਮੇਰੇ ਕੋਲ ਕੋਈ ਚਾਰਾ ਨਹੀਂ ਬਚਦਾ, ਸੈਨੇਟ ਦੇ ਵਿੱਚ ਜਿਹੜਾ ਟਰਾਇਲ ਆ ਉਹ ਰਨ ਕੀਤਾ ਜਾਵੇਗਾ। ਸੋ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਹੋ ਰਿਹਾ ਹੈ ਕੌਨਸਟੀਟਿਊਸ਼ਨਲ ਤੌਰ ਦੇ ਉੱਤੇ, ਸੰਵਿਧਾਨਿਕ ਤੌਰ ਦੇ ਉੱਤੇ ਕਈ ਤਰੀਕੇ ਦਾ ਜਿਹੜਾ ਦਬਾਅ ਕਈ ਪਾਸਿਓਂ ਜਿਹੜਾ ਆ ਉਹ ਵੱਧ ਰਿਹਾ ਆ। ਸੋ ਹਾਲ ਦੀ ਘੜੀ ਇੰਪੀਚਮੈਂਟ ਕਰਨ ਦੇ ਲਈ ਆਈ ਥਿੰਕ 2/3 ਬਹੁਮਤ ਦੀ ਜਿਹੜੀ ਆ ਉਹਨਾਂ ਨੂੰ ਹਾਊਸ ਦੇ ਵਿੱਚ ਜ਼ਰੂਰਤ ਰਹੇਗੀ। ਹਾਲ ਦੀ ਘੜੀ ਤਾਂ 200 ਕੁਛ ਹੀ ਜਿਹੜੇ ਮਹਿਜ ਅਜੇ ਮਿਲਦਾ ਮਹਿਜ 50% ਹੀ ਜਿਹੜੇ ਡੈਮੋਕਰੇਟਸ ਓਵਰਆਲ ਪੂਰੇ ਹਾਊਸ ਦੇ ਜਿਹੜੇ 50% ਜਿਹੜੇ ਰਿਪਰੈਜ਼ੈਂਟੇਟਿਵਸ ਆ ਉਹ ਇਸ ਹੱਕ ਦੇ ਵਿੱਚ ਹੈਗੇ ਨੇ। ਅਤੇ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਵਾਲੇ ਪਾਸੇ ਨੂੰ ਜਿਹੜੀ ਉਹ ਗੱਲ ਵੱਧਦੀ ਹੈ। ਪਰ ਜਿਉਂ-ਜਿਉਂ ਹਰਜੋਤ ਸਿੰਘ ਜੀ ਇਹ ਗੱਲਾਂ ਹੋਰ ਸਾਹਮਣੇ ਆ ਰਹੀਆਂ ਆ, ਰਾਸ਼ਟਰਪਤੀ ਟਰੰਪ ਦੀ ਜਿਹੜੀ ਪੋਜੀਸ਼ਨ ਆ ਉਹ ਵੀ ਡਾਵਾਂਡੋਲ ਜਿਹੜੀ ਉਹ ਵਿੱਚ ਹੁੰਦੀ ਆ ਰਹੀ ਆ।
ਕਿਉਂਕਿ ਬੀਤੇ ਦਿਨਾਂ ਦੇ ਵਿੱਚ ਸਾਊਦੀ ਅਰੇਬੀਆ ਅਤੇ ਰਸ਼ੀਆ ਦੇ ਨਾਲ ਸੰਬੰਧਿਤ ਫੋਨ ਕਾਲਸ ਦਾ ਵੀ ਜਿਹੜਾ ਜ਼ਿਕਰ ਆ ਉਹ ਦੁਬਾਰੇ ਹੋਇਆ ਸੀ। ਉਹ ਰਾਸ਼ਟਰਪਤੀ ਟਰੰਪ ਅਜੇ ਵੀ ਕਹਿੰਦੇ ਆ ਵੀ ਜਿਹੜੀ ਯੂਕਰੇਨ ਦੇ ਪ੍ਰੈਜ਼ੀਡੈਂਟ ਦੇ ਨਾਲ ਗੱਲਬਾਤ ਹੋਈ ਸੀ ਉਹ ਬਿਲਕੁਲ ਪਰਫੈਕਟ ਸੀਗੀ। ਸੋ ਇਹ ਹੁਣ ਦੇਖਦੇ ਆ ਵੀ ਜਿਹੜੇ ਉਹਨਾਂ ਦੇ ਹੀ ਖੇਮੇ ਦੇ ਵਿੱਚੋਂ ਜਿਸ ਨੇ ਵਿਸਲ ਬਲੋ ਕੀਤੀ ਆ ਕਿ ਇੱਦਾਂ ਦੇ ਬੰਦੇ ਕੋਈ ਹੋਰ ਵੀ ਅੱਗੇ ਜਿਹੜੇ ਉਹ ਸਾਹਮਣੇ ਆ ਜਾਣਗੇ, ਜਾਂ ਇੱਕ ਵਾਕਿਆ ਹੀ ਜਿਹੜੇ ਦੂਜੀ ਵਿਰੋਧੀ ਪਾਰਟੀ ਦੇ ਵੱਲੋਂ ਇਹ ਸਿਰਫ ਬੰਦੇ ਜਿਹੜੇ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਇੰਪੀਚ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਜਿਹੜੇ ਉਹ ਅੱਗੇ ਵੱਧ ਸਕਣਗੇ ਜਾਂ ਉੱਥੇ ਹੀ ਇਹ ਠੱਪ ਹੋਣਗੀਆਂ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ, ਪਰ ਮਾਹੌਲ ਕਾਫੀ ਜ਼ਿਆਦਾ ਇਹ ਗਰਮਾਉਣ ਵਾਲਾ ਹੈਗਾ ਆ। ਰੂਡੀ ਗੁਲਿਆਨੀ ਨੇ ਮਨਾ ਤਾਂ ਕਰਤਾ ਆ ਜਿਹੜਾ ਜਦੋਂ ਦਾ ਉਹਨੂੰ ਸਬੀਨਾ ਹੋਇਆ ਵੀ ਮੈਂ ਨਹੀਂ ਜਿਹੜਾ ਉੱਥੇ ਜਾਣਾ। ਸੋ ਲੈਟਸ ਸੀ ਉਸ ਦੇ ਵਿੱਚ ਕੀ ਬਣਦਾ ਆ। ਵਿਲੀਅਮ ਬਾਰ ਦੇ ਉੱਤੇ ਕਈ ਤਰੀਕੇ ਦੀਆਂ ਹਰਜੋਤ ਸਿੰਘ ਜੀ ਜਿਹੜੇ ਲੋਕ ਆ ਉਹ ਕਹਿ ਰਹੇ ਨੇ ਵੀ ਇਹ ਸਿਰਫ ਤੇ ਸਿਰਫ ਰਾਸ਼ਟਰਪਤੀ ਟਰੰਪ ਦੇ ਜਿਹੜੇ ਪਰਸਨਲ ਲਾਇਰ ਦੇ ਵਜੋਂ ਜਿਹੜਾ ਆ ਉਹ ਕੰਮ ਕਰ ਰਹੇ ਨੇ, ਜਿਹੜੇ ਉਹਨਾਂ ਦੇ ਵਿਰੋਧੀ ਆ ਉਹਨਾਂ ਦੇ ਇਸ ਤਰੀਕੇ ਦੇ ਬਿਆਨ ਜਿਹੜੇ ਆ ਉਹ ਆ ਰਹੇ ਨੇ ਜੀ। ਅਗਲੀ ਖਬਰ ਵੱਲ ਚਲੀਏ, ਜਿਹੜੀ ਤੁਹਾਨੂੰ ਪਤਾ ਹੀ ਆ ਕੁਛ ਸਮਾਂ ਪਹਿਲਾਂ ਡੈਲਸ ਦੇ ਵਿੱਚ ਇੱਕ ਪੁਲਿਸ ਆਫੀਸਰ ਜਿਹੜੀ ਐਕਸ ਆਫੀਸਰ ਐਂਬਰ ਗੁਆਇਜ਼ਰ ਜਿਹੜੀ ਆ ਉਸ ਨੇ ਇੱਕ ਆਪਣਾ ਗੁਆਂਢੀ ਜਿਹੜਾ ਸੀ ਕਾਲੇ ਮੂਲ ਦਾ ਬੰਦਾ ਸੀ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਮੈਨੂੰ ਲੱਗਦਾ ਵੀ ਇੱਕ ਤਰ੍ਹਾਂ ਹੋਇਆ ਸੀ ਵੀ ਉਹਦੇ ਰੂਮ ਦੇ ਵਿੱਚ ਉਹ ਗਲਤੀ ਨਾਲ ਸ਼ਾਇਦ ਉਹਨੂੰ ਖੋਲ੍ਹਤਾ ਸੀ ਤੇ ਅੱਗੇ ਜਿਹੜਾ ਕਾਲੇ ਮੂਲ ਦਾ ਬੰਦਾ ਸੀ ਗਲਤ ਘਰ ਦੇ ਵਿੱਚ ਗਲਤ ਅਪਾਰਟਮੈਂਟ ਦੇ ਵਿੱਚ ਵੜ ਗਈ ਉਹਨੇ। ਉਹ ਜਿਹੜੇ ਉਸ ਬੰਦੇ ਦੇ ਘਰ ਦੇ ਵਿੱਚ ਵੜ ਗਈ ਸੀਗੀ ਅਤੇ ਉਸ ਨੇ ਫਿਰ ਅੱਗੋਂ ਜਿਹੜੀਆਂ ਗੋਲੀਆਂ ਪੁਲਿਸ ਵਾਲੀ ਨੇ ਜਿਹੜੀਆਂ ਗੋਲੀਆਂ ਉਸ ਬੰਦੇ ਦੇ ਉੱਤੇ ਜਿਹੜੀਆਂ ਚਲਾ ਦਿੱਤੀਆਂ, ਜਿਸ ਕਰਕੇ ਉਸ ਬੰਦੇ ਦੀ ਜਿਹੜੀ ਉੱਥੇ ਮੌਤ ਆ ਉਹ ਹੋ ਗਈ ਸੀਗੀ। ਸੋ ਇਹ ਅੱਜ ਜਿਹੜੀ ਆ ਉਸ ਨੂੰ ਜਿਹੜਾ ਐਕਸ ਡੈਲਸ ਦੀ ਪੁਲਿਸ ਆਫੀਸਰ ਆ ਉਹਨੂੰ ਮਰਡਰ ਚਾਰਜ ਦੇ ਉੱਤੇ ਗਿਲਟੀ ਦੋਸ਼ੀ ਕਰਾਰ ਦਿੱਤਾ ਗਿਆ ਤੇ 26 ਸਾਲਾਂ ਦਾ ਕਾਲੇ ਮੂਲ ਦਾ ਜਿਹੜਾ ਉਹਦਾ ਗੁਆਂਢੀ ਸੀ ਬੋਥਮ ਜੀਨ ਨਾਮ ਦਾ ਬੰਦਾ ਜਿਸ ਨੂੰ ਉਸਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਸੋ ਉਸ ਜਦੋਂ ਕੱਲ੍ਹ ਉਹ ਜਿਹੜੀ ਸਜ਼ਾ ਸੁਣਾਈ ਗਈ ਹੈਗੀ ਆ ਉਹਦੇ ਸੰਬੰਧ ਦੇ ਵਿੱਚ ਜਿੰਨੇ ਵੀ ਉਹਨਾਂ ਦੇ ਸਪੋਰਟਰ ਸੀ ਤੇ ਉਹਨਾਂ ਨੇ ਕਾਫੀ ਗਿਲਟੀ ਬਲੈਕ ਲਾਈਵਸ ਮੈਟਰ ਇਹਦੇ ਜਿਹੜੇ ਨਾਅਰੇ ਲਾਏ ਹੈਗੇ ਆ। ਪਹਿਲਾਂ ਤਾਂ ਉਹ ਮੰਨੇ ਨਹੀਂ ਰਹੀ ਸੀ, ਬਾਅਦ ਦੇ ਵਿੱਚ ਫਿਰ ਅਰੈਸਟ ਹੋਈ ਜੌਬ ਤੋਂ, ਉਹਨੂੰ ਜਿਹੜੀ ਛੁੱਟੀ ਦਿੱਤੀ ਗਈ ਤੇ ਹੁਣ ਜਿਹੜਾ ਉਹ ਕੇਸ ਚੱਲ ਰਿਹਾ ਸੀ ਤੇ ਹੁਣ ਦੇਖੋ ਵੀ ਉਹਨੂੰ ਜਿਹੜੀ ਸਜ਼ਾ ਕੀ ਹੋਊਗੀ, ਪਰ ਗਿਲਟੀ ਕਰਾਰ ਜਿਹੜਾ ਯੂਰੀ ਵੱਲੋਂ ਜਿਹੜਾ ਦੇ ਦਿੱਤਾ ਗਿਆ ਜੀ, ਦੋਸ਼ੀ ਕਰਾਰ ਦੇ ਦਿੱਤਾ ਗਿਆ। ਇਹ ਉੱਥੇ ਦੇਖੋ ਜੱਜ ਨੇ ਮੋਰੇ ਕਹਿ ਰਹੀ ਸੀਗੀ ਉਹ ਮੈਂ ਤਾਂ ਡਰ ਗਈ ਸੀ ਜੀ ਤੇ ਮੈਂ ਤਾਂ ਗੋਲੀਆਂ ਜਿਹੜੀਆਂ ਉਸ ਚਲਾਤੀਆਂ ਸੀਗੀਆਂ। ਵੜੀ ਕਿਸੇ ਦੇ ਘਰ, ਇੱਕ ਪੁਲਿਸ ਵਾਲੀ ਜਿਹੜੀ ਹੋ ਕੇ ਕਿਸੇ ਦੇ ਘਰ ਵੜੀ, ਹੁਣ ਇਹ ਨਹੀਂ ਪਤਾ ਆਈ ਥਿੰਕ ਸ਼ਾਇਦ ਨਸ਼ੇ ਦਾ ਵੀ ਨਾਲ ਇਸ ਦੇ ਨਾਲ ਕੁਛ ਨਾ ਕੁਛ ਜਿਹੜਾ ਸੰਬੰਧ ਰਿਹਾ ਹੋਊਗਾ ਜਾਂ ਨਹੀਂ ਰਿਹਾ ਹੋਊਗਾ, ਪਰ ਉਹਨੂੰ ਲੱਗਾ ਵੀ ਉਹ ਆਪਣੇ ਅਪਾਰਟਮੈਂਟ 'ਚ ਵੜੀ ਆ ਜਦ ਕਿ ਉਹ ਇਸ ਅਕਾਊਂਟੈਂਟ ਦੇ ਅਪਾਰਟਮੈਂਟ 'ਚ ਵੜੀ ਤੇ ਉੱਥੇ ਉਹਦੇ ਘਰੇ ਜਾ ਕੇ ਉਸ ਨੂੰ ਜਿਹੜੀਆਂ ਗੋਲੀਆਂ ਜਿਹੜੀਆਂ ਉਹ ਮਾਰ ਦਿੱਤੀਆਂ। ਉਦੋਂ ਵੀ ਹਰਜੋਤ ਸਿੰਘ ਜੀ ਬਹੁਤ ਗਹਿਮਾ-ਗਹਿਮੀ ਹੋਈ ਸੀ। ਇਸ ਡੈਲਸ ਦੀ ਪੁਲਿਸ ਅਫਸਰ ਨੂੰ ਪਹਿਲੋਂ ਜਿਹੜਾ ਫੜਨ ਤੋਂ ਇਨਕਾਰੀ ਸੀਗੇ ਪੁਲਿਸ ਵਾਲੇ, ਫਿਰ ਕਾਫੀ ਜਿਹੜੇ ਲੋਕਾਂ ਦਾ ਜਿਹੜਾ ਵਿਰੋਧ ਵੀ ਜਿਹੜਾ ਹੋਇਆ ਸੀ ਤੇ ਹੁਣ ਜਿਹੜਾ ਇਸ ਨੂੰ ਜਿਹੜਾ ਦੋਸ਼ੀ ਉਹ ਕਰਾਰ ਦੇ ਦਿੱਤਾ ਗਿਆ। 26 ਸਾਲਾਂ ਦਾ ਜਿਹੜਾ ਇੱਕ ਨੌਜਵਾਨ ਮੁੰਡਾ ਸੀਗਾ, ਆਪਣੇ ਅਜੇ ਕਰੀਅਰ ਉਸਨੇ ਸ਼ੁਰੂਆਤ ਹੀ ਕੀਤਾ ਸੀ ਐਜ਼ ਏ ਅਕਾਊਂਟੈਂਟ ਦਾ ਤੇ ਉਸ ਨੂੰ ਪੁਲਿਸ ਦੀ ਗੋਲੀ ਦੇ ਹੱਥੋਂ ਆਪਣੇ ਹੀ ਘਰੇ ਬੈਠੇ ਜਿਹਨੂੰ ਉਸ ਨੂੰ ਮਰਨਾ ਪੈ ਗਿਆ ਸੀਗਾ ਤੇ ਹੁਣ ਐਂਬਰ ਗਾਇਰ ਜਿਹੜੀ ਆ ਉਸ ਨੂੰ ਜਿਹੜਾ ਦੋਸ਼ੀ ਕਰਾ ਦਿੱਤਾ ਗਿਆ ਤੇ ਕਹਿੰਦੇ ਇਸ ਨੂੰ ਲੱਗਦਾ ਵੀ ਸ਼ਾਇਦ ਉਮਰ ਕੈਦ ਦੀ ਸਜ਼ਾ ਉਹ ਹੋ ਸਕਦੀ ਹੈਗੀ ਆ। ਬਿਲਕੁਲ। ਸੋ ਉਹਦਾ ਬੋਡੀ ਕੈਮ ਸਾਰਾ ਕੁਛ ਉਹਦਾ ਜਿਹੜਾ ਚੈੱਕ ਕੀਤਾ ਗਿਆ ਵੀ ਦੇਖੋ ਇਹ ਕਿੱਡੀ ਵੱਡੀ ਗੱਲ ਆ ਵੀ ਆਪਣੇ ਘਰ 'ਚ ਜਾਣਾ ਸੀ ਗਲਤੀ ਨਾਲ ਦੂਜੇ ਘਰ 'ਚ ਜਾ ਕੇ ਅਪਾਰਟਮੈਂਟ 'ਚ ਜਾ ਕੇ ਉਹ ਜਿਹੜਾ ਬੰਦਾ ਵਿਚਾਰਾ ਸੀ ਆਪਣਾ ਟੀਵੀ ਦੇਖ ਰਿਹਾ ਸੀ ਬੈਠਾ ਤੇ ਉਹ ਕਹਿੰਦੀ ਮੈਂ ਸੋਚਿਆ ਵੀ ਸ਼ਾਇਦ ਮੇਰੇ ਘਰ ਦੇ ਵਿੱਚ ਇੰਟਰੂਡਰ ਬੜਿਆ ਹੈ ਤੇ ਮੈਨੂੰ ਮਾਰ ਦੂਗਾ ਜੀ ਤੇ ਉਸ ਤੋਂ ਬਾਅਦ ਉਹਦੇ ਗੋਲੀਆਂ ਮਾਰ ਕੇ ਉੱਥੇ ਜਿਹੜਾ ਸੋ ਇੱਥੇ ਇੱਕ ਚੀਜ਼ ਇਹ ਵੀ ਹੈਗੀ ਹੈ ਹਰਜੋਤ ਸਿੰਘ ਜੀ ਵੀ ਪੁਲਿਸ ਵਾਲਿਆਂ ਦੀ ਟ੍ਰੇਨਿੰਗ ਕਿਸ ਤਰੀਕੇ ਦੇ ਨਾਲ ਜਿਹੜੀ ਉਹ ਕੀਤੀ ਜਾ ਰਹੀ ਆ, ਕਰਵਾਈ ਜਾ ਰਹੀ ਆ ਵੀ ਉਹ ਡੀ ਐਸਕੇਲੇਸ਼ਨ ਦੀ ਬਜਾਏ ਸਿੱਧਾ ਹੀ ਜਿਹੜਾ ਗੋਲੀ ਵਾਲੇ ਪਾਸੇ ਨੂੰ ਹੀ ਜਿਹੜਾ ਉਹ ਵੱਧਦੇ ਆ। ਇੱਕ ਕੱਲ ਕਈ ਜਣੇ ਜਿਹੜੇ ਪੁਲਿਸ ਜਿਹੜੀ ਪੰਜਾਬ ਦੀ ਕਹਿੰਦੇ ਆ ਅਮਰੀਕਨ ਪੁਲਿਸ ਤੇ ਜਿਹੜੀ ਇੱਕ ਜਰਮਨ ਪੁਲਿਸ ਦੀ ਤੁਲਨਾ ਜਿਹੜੀ ਉਹ ਕਰ ਰਹੇ ਸੀ, ਕਹਿੰਦੇ ਵੀ ਅਮਰੀਕਾ ਦੇ ਵਿੱਚ ਜੇ ਕੋਈ ਮਸ਼ੈਟੀ ਲੈ ਕੇ ਪੁਲਿਸ ਅਫਸਰ ਦੇ ਵੱਲ ਨੂੰ ਜਿਹੜਾ ਉਹ ਜਾਂਦਾ ਆ ਤਾਂ ਉਹ ਪੁਲਿਸ ਵਾਲਾ ਜਿਹੜਾ ਉਸ ਦੇ ਸਿੱਧੇ ਹਿੱਕ ਦੇ ਵਿੱਚ ਤਾਂ ਉਸ ਨੂੰ ਮਾਰਨ ਵਾਲੇ ਪਾਸੇ ਨੂੰ ਜਾਂਦਾ। ਕਹਿੰਦੇ ਜਰਮਨੀ ਦੇ ਵਿੱਚ ਪੁਲਿਸ ਅਫਸਰ ਦੇ ਵੱਲ ਨੂੰ ਇੱਦਾਂ ਦਾ ਹੀ ਇੱਕ ਸਨਕੀ ਬੰਦਾ ਜਾ ਰਿਹਾ ਸੀ, ਉਸ ਨੇ ਲੱਤ ਦੇ ਵਿੱਚ ਜਿਹੜੀ ਗੋਲੀ ਮਾਰੀ, ਉਸ ਨੂੰ ਉੱਥੇ ਨਠੱਲਿਆ ਇੱਕ ਹਿਸਾਬ ਨਾਲ ਕਰ ਦਿੱਤਾ, ਉਹ ਚੱਲ ਨਹੀਂ ਸਕਿਆ ਤੇ ਬਾਅਦ ਦੇ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ। ਵੀ ਜਿਹੜੇ ਪੁਲਿਸ ਵਾਲਿਆਂ ਨੇ ਡੀ ਐਸਕੇਲੇਸ਼ਨ ਕੀਤੀ ਤੇ ਬੰਦੇ ਨੂੰ ਮਾਰਨ ਤੋਂ ਬਗੈਰ ਉਸ ਨੂੰ ਗ੍ਰਿਫਤਾਰੀ ਦੇ ਵੱਲ ਨੂੰ ਜਿਹੜਾ ਵਧੇ ਆ। ਤੇ ਇੱਥੇ ਜਿਹੜਾ ਹਰਜੋਤ ਸਿੰਘ ਜੀ ਪੁਲਿਸ ਦੀ ਟ੍ਰੇਨਿੰਗ ਨੂੰ ਲੈ ਕੇ ਵੀ ਜਿਹੜਾ ਉਹ ਆਖਿਆ ਜਾਂਦਾ ਡੈਫੀਨੇਟਲੀ ਦੇਖੋ ਡਰ ਤਾਂ ਜਿਹੜਾ ਪੁਲਿਸ ਦੀ ਜਿਹੜੀ ਜੋਬ ਆ ਉਹ ਬਹੁਤ ਹੀ ਜ਼ਿਆਦਾ ਜਿਹੜੀ ਡਰ ਵਾਲੀ ਆ। ਸੰਦੀਪ ਧਾਲੀਵਾਲ
ਹੁਣਾਂ ਦੀ ਇੱਕ ਜਿਹੜੀ ਉਦਾਹਰਣ ਇਸ ਦੇ ਵਿੱਚ ਜਿਹੜੀ ਜ਼ਰੂਰ ਆ ਉਹ ਹੈਗੀ ਆ। ਸੋ ਉਸ ਚੀਜ਼ ਨੂੰ ਜਿਹੜੇ ਕਈ ਵਾਰੀ ਪੁਲਿਸ ਦੇ ਜਾਂ ਉਹਨਾਂ ਦੇ ਜਿਹੜੇ ਸਪੋਰਟਰਸ ਆ ਉਹ ਜਸਟੀਫਾਈ ਵੀ ਕਰਦੇ ਆ। ਬਿਲਕੁਲ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵੀ ਉਹਨਾਂ ਦੀ ਲਾਈਫ ਜਿਹੜੀ ਹਮੇਸ਼ਾ ਹੀ ਖਤਰੇ ਦੇ ਉੱਤੇ ਜਿਹੜੀ ਉਹ ਰਹਿੰਦੀ ਆ। ਪਰ ਜਦੋਂ ਇੱਦਾਂ ਦੀ ਵੀ ਜਿਹੜੀ ਨਾਲ ਖਬਰ ਆਉਂਦੀ ਆ ਤਾਂ ਫਿਰ ਸੋਚਣ ਦੇ ਲਈ ਜਿਹੜਾ ਵਿਚਾਰ ਕਰਨ ਦੇ ਲਈ ਚਾਹੀਦਾ ਆ ਵੀ ਪੁਲਿਸ ਵਾਲਿਆਂ ਨੂੰ ਅਜਿਹੀਆਂ ਸਿਚੁਏਸ਼ਨਸ ਦੇ ਵਿੱਚ ਵੀ ਜਿਹੜੀ ਟ੍ਰੇਨਿੰਗਸ ਆ ਉਹ ਦੇਣੀ ਚਾਹੀਦੀ ਆ ਵੀ ਕੋਈ ਇੱਦਾਂ ਦੀ ਘਟਨਾ ਵਾਪਰੀ ਆ ਤਾਂ ਉਸ ਬੰਦੇ ਨੂੰ ਜਿਹੜਾ ਕਹਿ ਲਓ ਵੀ ਕਿੱਦਾਂ ਪਹਿਲਾਂ ਹਥਿਆਰ ਰਹਿ ਤਾਂ ਉਸ ਨੂੰ ਕਰਨਾ ਵੀ ਜੇ ਇਨ ਦੀ ਐਂਡ ਜੇ ਕੋਈ ਚੀਜ਼ ਨਾ ਵਾਪਰੇ ਤਾਂ ਫਿਰ ਉਸ ਪਾਸੇ ਵੱਲ ਨੂੰ ਜਿਹੜਾ ਉਹਨਾਂ ਨੂੰ ਫੀਟਲ ਸ਼ਾਟ ਜਿਹੜਾ ਉਹ ਲੈਣਾ ਚਾਹੀਦਾ ਹੈ। ਸੋ ਇੱਦਾਂ ਦੀਆਂ ਜਿਹੜੀਆਂ ਕਾਫੀ ਚਰਚਾਵਾਂ ਜਿਹੜੀਆਂ ਆ ਉਹ ਚੱਲਦੀਆਂ ਰਹਿੰਦੀਆਂ, ਖਾਸ ਕਰਕੇ ਜਦੋਂ ਇੱਦਾਂ ਦੇ ਕੇਸ ਉਹ ਸਾਹਮਣੇ ਆਉਂਦੇ ਨੇ। ਜੀ, ਅਗਲੀ ਖਬਰ ਵੱਲ ਚਲੀਏ ਜਿਹੜੀ ਨਾਰਥ ਕੋਰੀਆ ਦੇ ਨਾਲ ਰਿਲੇਟਡ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਫਿਰ ਟਵੀਟ ਕੀਤਾ ਹੈ ਵੀ ਨਾਰਥ ਕੋਰੀਆ ਦੇ ਨਾਲ ਜਿਹੜੀ ਗੱਲਬਾਤ ਆਉਣ ਵਾਲੇ ਦਿਨਾਂ 'ਚ ਸ਼ੁਰੂ ਹੋ ਸਕਦੀ ਆ। ਪਰ ਉਹਦੇ ਸੰਬੰਧ ਦੇ ਵਿੱਚ ਜੌਨ ਬੋਲਟਨ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਜਿਹੜੇ ਐਡਵਾਈਜ਼ਰ ਰਹਿ ਚੁੱਕੇ ਹੈਗੇ ਆ, ਸਿਕਿਉਰਿਟੀ ਐਡਵਾਈਜ਼ਰ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਨਾਰਥ ਕੋਰੀਆ ਆ ਉਹ ਕਦੇ ਵੀ ਆਪਣੇ ਜਿਹੜੇ ਨਿਊਕਲੀਅਰ ਹਥਿਆਰ ਹੈਗੇ ਆ ਉਹਨਾਂ ਨੂੰ ਨਹੀਂ ਛੱਡੂਗਾ। ਸੋ ਉਹਨਾਂ ਦੇ ਨਾਲ ਜਿਹੜੀ ਆ ਗੱਲਬਾਤ ਸਖਤੀ ਨਾਲ ਹੀ ਕਰਨੀ ਚਾਹੀਦੀ ਹੈਗੀ ਆ। ਸਾਰਿਆਂ ਨੂੰ ਪਤਾ ਹੀ ਆ, ਆਪਾਂ ਬਹੁਤ ਲੰਮੇ ਸਮੇਂ ਤੋਂ ਜਦੋਂ ਤੋਂ ਹੀ ਜੌਨ ਬੋਲਟਨ ਸਾਹਿਬ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਜਿਹੜੇ ਬਣੇ ਸੀਗੇ ਐਡਵਾਈਜ਼ਰ, ਉਸੇ ਟਾਈਮ ਕਿਹਾ ਸੀ ਵੀ ਇਹ ਬੰਦਾ ਜਿਹੜਾ ਬਹੁਤ ਇਹ ਲੜਾਈ ਲਈ ਬਹੁਤ ਤੇਜ਼ ਰਹਿੰਦਾ ਆ। ਸਾਰਿਆਂ ਨੂੰ ਪਤਾ ਹੀ ਆ ਵੀ ਇਰਾਕ ਵਾਰ ਵੇਲੇ ਵੀ ਇਹ ਪ੍ਰੈਜ਼ੀਡੈਂਟ ਜਾਰਜ ਬੁਸ਼ ਉਹਨਾਂ ਦੇ ਨਾਲ ਹੁੰਦਾ ਸੀ ਅਤੇ ਉਸ ਟਾਈਮ ਦੇ ਉੱਤੇ ਵੀ ਬਸ ਪੂਰਾ ਇਹ ਲੜਨ ਦੇ ਲਈ ਤਿਆਰ ਰਹਿੰਦਾ ਸੀ। ਉਸ ਤੋਂ ਬਾਅਦ ਪਿਛਲੇ ਮਹੀਨਿਆਂ ਦੇ ਵਿੱਚ ਵੈਨਜ਼ੂਏਲਾ ਦੇ ਨਾਲ ਜਦ ਗੱਲਬਾਤ ਚੱਲ ਰਹੀ ਸੀ, ਉੱਥੇ ਬਹੁਤ ਜ਼ਿਆਦਾ ਮੁਜ਼ਾਹਰੇ ਹੋ ਰਹੇ ਸੀ। ਉਸ ਟਾਈਮ ਦੇ ਉੱਤੇ ਵੀ ਜਿਹੜੇ ਜੌਨ ਬੋਲਟਨ ਹੈਗੇ ਆ ਉਹਨਾਂ ਦੇ ਕੋਲ ਇੱਕ ਜਿਹੜੀ ਬੁੱਕ ਹੈਗੀ ਆ, ਉਹਦੇ ਉੱਤੇ ਇੱਕ ਪੇਜ ਦੇ ਉੱਤੇ ਜਿਹੜਾ ਲਿਖਿਆ ਆ, ਜਿਹੜੇ ਇੱਕ ਰਿਪੋਰਟਰ ਨੇ ਪੜ੍ਹ ਲਿਆ ਸੀ ਵੀ ਇਹ ਬੋਲਟਨ ਸਾਹਿਬ ਨੇ ਤਾਂ ਪੂਰੀ ਪਲਾਨ ਬਣਾ ਰੱਖੀ ਆ ਵੀ ਵੈਨਜ਼ੂਏਲਾ ਦੇ ਉੱਤੇ ਆਪਾਂ ਕਿਸ ਤਰ੍ਹਾਂ ਜਿਹੜਾ ਆ ਅਟੈਕ ਕਰਨਾ ਹੈਗਾ ਜਾਂ ਸਾਡੀ ਕੀ ਪਲਾਨ ਹੈਗੀ ਆ। ਸੋ ਇਰਾਨ ਦੇ ਮਾਮਲੇ ਵਿੱਚ ਵੀ ਜਿਹੜੇ ਜੌਨ ਬੋਲਟਨ ਆ ਉਹ ਕਾਫੀ ਸਖਤ ਹੈਗੇ ਆ। ਸੋ ਉਹਨਾਂ ਦਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਲੜਾਈ ਵੱਲ ਨੂੰ ਜਾਣ ਲਈ ਬਹੁਤ ਤਿਆਰ ਰਹਿੰਦੇ ਹੈਗੇ ਆ। ਪਰ ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਉਹਨਾਂ ਨੂੰ ਫਾਇਰ ਕਰ ਦਿੱਤਾ ਸੀ, ਪਰ ਉਹ ਕਹਿੰਦੇ ਵੀ ਮੈਂ ਰਿਜ਼ਾਈਨ ਕਰਤਾ। ਪਰ ਹਜੇ ਵੀ ਜਿਹੜੇ ਆ ਉਹ ਆਪਣੇ ਬਿਆਨ ਦੇਣੋਂ ਹਟਦੇ ਨਹੀਂ ਅਤੇ ਹੁਣ ਕਹਿੰਦੇ ਆ ਵੀ ਜਿਹੜੇ ਨਾਰਥ ਕੋਰੀਆ ਆ ਉਹਨਾਂ ਨੇ ਕਦੇ ਵੀ ਨਿਊਕਲੀਅਰ ਦੀ ਜਿਹੜੀ ਗੱਲਬਾਤ ਆ ਉਹ ਨਹੀਂ ਛੱਡਣੀ। ਸੋ ਉਹਨਾਂ ਨਾਲ ਗੱਲਬਾਤ ਨਹੀਂ ਕਰਨੀ ਚਾਹੀਦੀ। ਅਤੇ ਅਗਲੀ ਖਬਰ ਵੱਲ ਚਲੀਏ, ਜਿਹੜੇ ਬਰਨੀ ਸੈਂਡਰਸ ਡੈਮੋਕ੍ਰੈਟਿਕ ਪਾਰਟੀ ਦੇ ਕੈਂਡੀਡੇਟ ਹੈਗੇ ਆ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ ਦੀ ਪੋਸਟ ਦੇ ਲਈ, ਉਹਨਾਂ ਨੇ ਕਹਿੰਦੇ ਵੀ ਪਿਛਲੇ 3 ਮਹੀਨਿਆਂ ਦੇ ਵਿੱਚ $25.3 ਮਿਲੀਅਨ ਜਿਹੜਾ ਆ ਜੁਲਾਈ ਤੋਂ ਲੈ ਕੇ ਸਤੰਬਰ ਤੱਕ ਫੰਡ ਰੇਜ਼ਿੰਗ ਕੀਤੀ ਹੈਗੀ ਆ। ਸੋ ਇਹ ਜਿਹੜਾ ਫਿਗਰ ਹੈਗਾ ਆ $7 ਮਿਲੀਅਨ ਪਿਛਲੇ ਜਿਹੜਾ ਸੈਕੰਡ ਕੁਆਰਟਰ ਆ ਉਹਦੇ ਨਾਲੋਂ ਜ਼ਿਆਦਾ ਹੈਗਾ ਆ। ਸੋ ਪੀਟ ਬਟੀਕ ਜਿਹੜੇ ਹੈਗੇ ਆ ਉਹਨਾਂ ਨੇ ਅਨਾਊਂਸ ਕੀਤਾ, ਜਿਹੜੇ ਜੋ ਕਿ ਸਾਊਥ ਵੈਂਡ ਇੰਡੀਆਨਾ ਦੇ ਮੇਅਰ ਹੈਗੇ ਆ, ਉਹਨਾਂ ਨੇ ਪਿਛਲੇ 3 ਮਹੀਨਿਆਂ ਦੇ ਵਿੱਚ $19.1 ਮਿਲੀਅਨ ਜਿਹੜਾ ਇਕੱਠਾ ਕੀਤਾ ਸੀ। ਸੋ ਜਿਹੜੇ ਬਰਨੀ ਸੈਂਡਰਸ ਆ ਹਜੇ ਵੀ ਜਿਹੜੀ ਪੂਰੀ ਉਹ ਟੱਕਰ ਜਿਹੜੀ ਦੇ ਰਹੇ ਹੈਗੇ ਆ। ਤਿੰਨੇ ਕੈਂਡੀਡੇਟ ਸਾਰਿਆਂ ਨੂੰ ਪਤਾ ਹੀ ਆ। ਹੁਣ ਜੋ ਬਾਈਡਨ ਉਹ ਇੱਕ ਤਰ੍ਹਾਂ ਨਾਲ ਹੁਣ ਜਿਹੜਾ ਯੂਕਰੇਨ ਵਾਲੇ ਮਸਲੇ ਦੇ ਵਿੱਚ ਉਹਨਾਂ ਦਾ ਵੀ ਜਿਹੜਾ ਨਾਮ ਆ ਰਿਹਾ ਉਹਨਾਂ ਦੇ ਬੇਟੇ ਦਾ, ਅਤੇ ਐਲਿਜ਼ਾਬੈਥ ਵੈਰਨ ਅਤੇ ਬਰਨੀ ਸੈਂਡਰਸ, ਹੁਣ 3 ਜਿਹੜੇ ਆ ਫਰੰਟ ਰਨਰ ਹੈਗੇ ਆ। ਕਮਲਾ ਹੈਰਿਸ ਜਿਹੜੇ ਸਾਡੇ ਕੈਲੀਫੋਰਨੀਆ ਦੇ ਸੈਨੇਟਰ ਹੈਗੇ ਆ ਉਹ ਕਾਫੀ ਜਿਹੜੇ ਪਿੱਛੇ ਰਹਿ ਗਏ ਹੈਗੇ ਆ। ਸੋ ਹੁਣ ਤਿੰਨਾਂ ਦੇ ਵਿੱਚੋਂ ਹੀ ਲੱਗਦਾ ਆ ਵੀ ਇੱਕ ਜਣਾ ਜਿਹੜਾ ਆ ਉਹ ਡੈਮੋਕ੍ਰੈਟਿਕ ਪਾਰਟੀ ਦਾ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਬਣੇਗਾ। ਜੀ ਜੀ ਬਿਲਕੁਲ। ਸੋ ਮੇਨ ਜਿਹੜੇ ਇਹਨਾਂ ਦੇ ਵਿੱਚ ਆ ਰਿਹਾ, ਉੱਦਾਂ ਕਮਲਾ ਹੈਰਿਸ ਨੇ ਕੱਲ੍ਹ ਓਕਲੈਂਡ ਦੇ ਵਿੱਚ ਆਪਣੇ ਇੱਕ ਨਵੇਂ ਕਹਿ ਲਓ ਵੀ ਆਫਿਸ ਦਾ ਉਦਘਾਟਨ ਵੀ ਜਿਹੜਾ ਉਹ ਕੀਤਾ ਸੀਗਾ। ਟਰਾਈ ਜਿਹੜੀ ਅਜੇ ਵੀ ਉਹ ਕਮਲਾ ਹੈਰਿਸ ਉਹ ਕਰੀ ਜਾ ਰਹੀ ਹੈ, ਪਰ ਲੱਗਦਾ ਦੌੜ ਦੇ ਵਿੱਚ ਉਹ ਕਿਤੇ ਨਾ ਕਿਤੇ ਉਹ ਪਿੱਛੇ ਰਹਿ ਗਈ ਹੈਗੀ ਆ। ਜੀ, ਬਰਨੀ ਸੈਂਡਰਸ ਜਿਹੜੇ ਹੈਗੇ ਆ ਉਹ ਮੇਰੇ ਖਿਆਲ ਨਾਲ ਅੱਜ ਉਹਨਾਂ ਨੇ ਫ੍ਰਿਜ਼ਨੋ ਦੇ ਵਿੱਚ ਵੀ ਜਿਹੜਾ ਆਉਣਾ ਹੈਗਾ ਆ। ਬਿਲਕੁਲ। ਐਲਿਜ਼ਾਬੈਥ ਵੈਰਨ ਅਤੇ ਬਰਨੀ ਸੈਂਡਰਸ ਦੇ ਵਿੱਚ ਜਿਹੜਾ ਕੜਾ ਮੁਕਾਬਲਾ ਜਿਹੜਾ ਹੋਣ ਵਾਲਾ, ਖਾਸ ਕਰਕੇ ਪ੍ਰੋਗਰੈਸਿਵ ਫਰੰਟ ਨੂੰ ਲੈ ਕੇ ਵੀ ਕੌਣ ਜਿਹੜਾ ਉਸ ਦੇ ਵਿੱਚ ਉਹ ਅੱਗੇ ਆ ਸਕਦਾ ਹੈ। ਅਤੇ ਜਿਉਂ-ਜਿਉਂ ਜਿਹੜਾ ਹਰਜੋਤ ਸਿੰਘ ਜੀ ਦਿਨ ਨਜ਼ਦੀਕ ਆਉਣੇ ਨੇ, ਇਹ ਜਦੋਂ ਪ੍ਰਾਇਮਰੀਜ਼ ਹੋਣੀਆਂ ਸ਼ੁਰੂ ਹੋਣੀਆਂ, ਕਿਉਂਕਿ ਹੁਣ ਤਾਂ ਕੁਛ ਮਹੀਨੇ ਰਹਿ ਗਏ। ਜਿਹੜੀ ਪਹਿਲੀ ਪ੍ਰਾਇਮਰੀਜ਼ ਤਕਰੀਬਨ ਫਰਵਰੀ ਦੇ ਵਿੱਚ ਜਿਹੜੀ ਸਟਾਰਟ ਹੋ ਜਾਣੀ ਆ ਆਇਓਵਾ ਵਾਲੇ ਪਾਸਿਓਂ, ਜਿਹੜੀ ਆਈ ਥਿੰਕ ਸ਼ੁਰੂਆਤ ਆ ਉੱਧਰਲੇ ਪਾਸਿਓਂ ਹੋਣੀ ਆ। ਸੋ ਕੁਝ ਮਹੀਨੇ ਰਹਿ ਗਏ। ਸੋ ਇਹਨਾਂ ਦੀ ਦੌੜ ਜਿਹੜੀ ਆ ਕਾਫੀ ਜ਼ਿਆਦਾ ਲੱਗੀ ਆ। ਨਵੰਬਰ ਦੇ ਵਿੱਚ ਆਈ ਥਿੰਕ ਵਨ ਆਫ ਦਾ ਲਾਸਟ ਡਿਬੇਟਸ ਦੇ ਵਿੱਚੋਂ
ਇੱਕ ਹੋਣਾ ਜਿਹੜਾ ਡੈਮੋਕ੍ਰੇਟ ਪਾਰਟੀ ਦੇ ਜਿੰਨੇ ਨੋਮੀਨੀ ਹੈਗੇ ਆ ਕਿ ਜਿਹੜਾ ਕੈਂਡੀਡੇਟਸ਼ਿਪ ਜਿਹੜੀ ਉਹ ਲੈਣ ਦੇ ਲਈ। ਸੋ ਦੇਖਦੇ ਹਾਂ ਕੌਣ ਜਿਹੜਾ ਉਹ ਅੱਗੇ ਆਉਂਦਾ ਆ। ਇੱਕ ਜਿਹੜੀ ਇਹਨਾਂ ਦੇ ਨਾਲ ਹੀ ਸੰਬੰਧਿਤ ਜੇ ਆਪਾਂ ਖਬਰ ਕਰਦੇ ਜਾਈਏ, ਜਿਹੜੀ ਫੇਸਬੁੱਕ ਕਰਕੇ ਵੱਡੀ ਕੰਪਨੀ ਆ ਉਸ ਦੀ ਇੱਕ ਆਡੀਓ ਹਰਜੋਤ ਸਿੰਘ ਜੀ ਵਾਇਰਲ ਹੋਈ ਆ ਜਿਹੜੇ ਮਾਰਕ ਜ਼ਕਰਬਰਗ ਦੀ। ਉਸਨੇ ਐਲਿਜ਼ਾਬੈਥ ਵਾਰਨ ਨੂੰ ਉਹਨਾਂ ਦੀ ਕੰਪਨੀ ਦੇ ਲਈ ਇੱਕ ਬਹੁਤ ਵੱਡਾ ਜਿਹੜਾ ਖਤਰਾ ਜਿਹੜਾ ਆ ਉਸ ਦੇ ਵਿੱਚ ਗਰਦਾਨਿਆ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਵੀ ਫੇਸਬੁੱਕ ਆਪਣੇ ਐਲਗੋਰਿਦਮਸ ਦੇ ਸਹਾਰੇ ਦੇ ਨਾਲ ਹੋ ਸਕਦਾ ਆ, ਇੱਕ ਕਥਿਤ ਤੌਰ ਦੇ ਉੱਤੇ ਇਹ ਸੰਭਾਵਨਾਵਾਂ ਆ ਵੀ ਹੋ ਸਕਦਾ ਹੈ ਵੀ ਉਹ ਉਹਨਾਂ ਦੀਆਂ ਜਿਹੜੀਆਂ ਪੋਸਟਾਂ ਜਾਂ ਉਹਨਾਂ ਦੀਆਂ ਨਿਊਜ਼ ਆ ਉਹਨਾਂ ਨੂੰ ਜਿਹੜਾ ਉਹ ਥੱਲੇ ਕਰ ਸਕਦਾ, ਕਿਉਂਕਿ ਇੱਦਾਂ ਦੇ ਦੋਸ਼ ਫੇਸਬੁੱਕ ਦੇ ਉੱਤੇ ਗੂਗਲ ਦੇ ਉੱਤੇ ਪਹਿਲੋਂ ਵੀ ਜਿਹੜੇ ਉਹ ਲੱਗਦੇ ਰਹੇ ਆ ਵੀ ਇਹ ਆਪਣੀਆਂ ਜਿਹੜੀਆਂ ਨਿਊਜ਼ ਆ ਜਾਂ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਉਹ ਸੈਂਸਰ ਜਿਹੜਾ ਉਹ ਕਰ ਦਿੰਦੇ ਆ ਤਾਂ ਜੋ ਘੱਟ ਲੋਕਾਂ ਤੱਕ ਉਹਨਾਂ ਦੀ ਜਿਹੜੀ ਰੀਚ ਆ ਉਹ ਹੋਵੇ। ਉਸ ਆਡੀਓ ਦੇ ਵਿੱਚ ਜਿਹੜਾ ਮਾਰਕ ਜ਼ਕਰਬਰਗ ਕਹਿ ਰਿਹਾ ਵੀ ਐਗਜ਼ਿਸਟੈਂਸ਼ੀਅਲ ਦਾ ਜਿਹੜਾ ਕ੍ਰਾਈਸਿਸ ਹੈਗਾ ਆ ਸਾਡੀ ਕੰਪਨੀ ਦੇ ਲਈ ਜੇ ਐਲਿਜ਼ਾਬੈਥ ਵਾਰਨ ਉਹ ਆ ਜਾਂਦੀ ਆ, ਕਿਉਂਕਿ ਉਹ ਕਿਤੇ ਨਾ ਕਿਤੇ ਜਿਹੜੇ ਵੱਡੀਆਂ ਕੰਪਨੀਆਂ ਆ ਉਹਨਾਂ ਦੇ ਉੱਤੇ ਜਿਹੜਾ ਭਾਰੀ ਟੈਕਸ ਲਾਉਣ ਦੀ ਹਮਾਇਤ ਜਿਹੜੀ ਉਹ ਕਰਦੀ ਆ। ਸੇਮ ਜਿੱਦਾਂ ਬਰਨੀ ਸੈਂਡਰਸ ਵੀ ਇਸ ਤਰੀਕੇ ਦੀ ਜਿਹੜੀ ਉਹ ਸੋਚ ਰੱਖਦਾ ਆ। ਸੋ ਇਸ ਦੇ ਕਰਕੇ ਜਿਹੜਾ ਮਾਰਕ ਜ਼ਕਰਬਰਗ ਆ ਇੱਕ ਵਾਰੀ ਫੇਰ ਤੱਤੇ ਪਾਣੀ ਦੇ ਵਿੱਚ ਆਇਆ ਆ, ਪਰ ਇਹ ਬੰਦਾ ਟਲਦਾ ਥੋੜ੍ਹੀ ਆ ਕਿਤੇ ਇਹ, ਕਿਉਂਕਿ ਪਾਵਰ ਹੀ ਦੇਖੋ ਹਰਜੋਤ ਸਿੰਘ ਜੀ ਕੋ ਇਸ ਕਿਉਂਕਿ ਡਾਟਾ ਉਹਦੇ ਕੋਲ ਇੰਨਾ ਕੁ ਜ਼ਿਆਦਾ ਹੈ, ਪਾਵਰ ਉਸ ਦੇ ਕੋਲ ਬਹੁਤ ਜ਼ਿਆਦਾ ਆ। ਵਟਸਐਪ ਉਸ ਦਾ ਆ, ਇੰਸਟਾਗ੍ਰਾਮ ਉਸ ਦਾ ਆ, ਅਤੇ ਇਹ ਜਿਹੜਾ ਫੇਸਬੁੱਕ ਦਾ ਜਿਹੜਾ ਉਹ ਹੈਗਾ ਹੀ ਹੈਗਾ ਆ। ਸੋ ਟਰਾਈ ਜਿਹੜੀ ਉਸ ਦੀ ਇਹੀ ਆ ਵੀ ਲੋਕਾਂ ਨੂੰ ਡਾਟਾ ਦੇ ਨਾਲ ਜਿਹੜਾ ਇੱਕ ਹਿਸਾਬ ਦੇ ਨਾਲ ਆਪਣਾ ਕੈਦੀ ਜਿਹੜਾ ਉਹ ਬਣਾ ਕੇ ਰੱਖਣਾ ਚਾਹੁੰਦੇ ਨੇ ਜੀ। ਬਿਲਕੁਲ ਜਿਹੜੀ ਵਾਲ ਸਟਰੀਟ ਆ ਉਹ ਬਲੀਵ ਕਰਦੀ ਆ ਵੀ ਜਿਹੜੀ ਐਲਿਜ਼ਾਬੈਥ ਵਾਰਨ ਆ ਵੀ ਉਹ ਹੋ ਸਕਦਾ ਵੀ ਜਿਹੜੀ ਨੋਮੀਨੇਸ਼ਨ ਵਿਨ ਕਰ ਜਾਏ। ਅਤੇ ਜੇ ਐਲਿਜ਼ਾਬੈਥ ਵਾਰਨ ਕਹਿੰਦੇ ਵੀ ਨੋਮੀਨੇਸ਼ਨ ਵਿਨ ਕਰਦੀ ਆ ਅਤੇ ਜਿਹੜੇ ਹੈਲਥ ਅਤੇ ਜਿਹੜੇ ਬੈਂਕ ਦੇ ਨਾਲ ਰਿਲੇਟਡ ਜਿਹੜੇ ਸਟਾਕਸ ਹੈਗੇ ਆ ਉਹ ਬਹੁਤ ਖਤਰੇ 'ਚ ਹੋਣੇ ਆ, ਕਿਉਂਕਿ ਉਹ ਕਹਿ ਰਹੇ ਆ ਵੀ ਕਾਫੀ ਜ਼ਿਆਦਾ ਜਿਹੜੇ ਬਿਲੀਅਨਰਸ ਆ ਉਹਨਾਂ ਦੇ ਉੱਤੇ ਟੈਕਸ ਲਾਉਣਾ ਚਾਹੀਦਾ। ਮੈਂ ਪਿਛਲੇ ਦਿਨਾਂ 'ਚ ਵੀ ਦੱਸਿਆ ਸੀ, ਅਤੇ ਵਾਲ ਸਟਰੀਟ ਦੇ ਜਿਹੜੇ ਬਹੁਤ ਸਾਰੇ ਡੈਮੋਕ੍ਰੇਟਸ ਜਿਹੜੇ ਹੈਗੇ ਜਿਹੜੇ ਬਿਲੀਅਨਰਸ ਹੈਗੇ ਆ ਉਹ ਕਹਿੰਦੇ ਵੀ ਜੇ ਐਲਿਜ਼ਾਬੈਥ ਵਾਰਨ ਜਿੱਤਦੀ ਆ ਅਤੇ ਅਸੀਂ ਜਿਹੜੀ ਫਿਰ ਸਪੋਰਟ ਆ ਉਹ ਪ੍ਰੈਜ਼ੀਡੈਂਟ ਟਰੰਪ ਦੀ ਕਰ ਸਕਦੇ ਹੈਗੇ ਆ। ਸੋ ਜਿਹੜੇ ਪੈਸੇ ਦੀ ਗੱਲਬਾਤ ਹੁੰਦੀ ਆ ਫਿਰ ਸਾਰੇ ਇਕੱਠੇ ਹੋ ਜਾਂਦੇ ਆ। ਅਤੇ ਆਪਾਂ ਗੱਲ ਕਰ ਰਹੇ ਸੀ ਬਰਨੀ ਸੈਂਡਰਸ ਦੀ, ਉਹ ਮੈਂ ਕਰੈਕਟ ਕਰਦਾ, ਜਿਹੜੇ ਸੈਨੇਟਰ ਬਰਨੀ ਸੈਂਡਰਸ ਆ ਉਹ ਵੀਰਵਾਰ ਅਕਤੂਬਰ 3 ਨੂੰ 7:30 ਵਜੇ ਜਿਹੜਾ ਫ੍ਰਿਜ਼ਨੋ ਸਿਟੀ ਕਾਲਜ ਆ ਉੱਥੇ ਇੱਕ ਟਾਊਨ ਹਾਲ ਮੀਟਿੰਗ ਕਰ ਰਹੇ ਆ, ਵੈਟਰਨਸ ਪੀਸ ਮੈਮੋਰੀਅਲ ਲਾਨ ਜਿਹੜਾ ਫ੍ਰਿਜ਼ਨੋ ਸਿਟੀ ਕਾਲਜ ਆ। ਜੇ ਕਿਸੇ ਨੇ ਜਾਣਾ ਜ਼ਰੂਰ, ਫ੍ਰਿਜ਼ਨੋ ਏਰੀਏ ਦੇ ਆਪਣੇ ਸਰੋਤੇ ਬਹੁਤ ਆ ਅਤੇ ਉਹ ਜਾ ਕੇ ਬਰਨੀ ਨੂੰ ਸੁਣ ਵੀ ਸਕਦੇ ਆ ਅਤੇ ਸਵਾਲ ਪੁੱਛ ਸਕਦੇ। ਜੀ ਹਾਂ, ਬਿਲਕੁਲ। ਸੋ 2016 ਦੇ ਵਿੱਚ ਵੀ ਬਰਨੀ ਸੈਂਡਰਸ ਜਦੋਂ ਪਿਛਲੀਆਂ ਇਲੈਕਸ਼ਨਾਂ 'ਚ ਆਏ ਸੀ, ਕਹਿੰਦੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੂੰ ਉੱਥੇ ਫ੍ਰਿਜ਼ਨੋ 'ਚ ਸੁਣਨ ਆਏ ਸੀ ਲੋਕ। ਜੀ ਜੀ। ਅਤੇ ਇੱਕ ਜਿਹੜੀ ਆਪਾਂ ਹਰਜੋਤ ਸਿੰਘ ਜੀ ਇੱਥੇ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ।
ਪਾਬਲਾ ਸਵੀਟਸ ਐਂਡ ਕੇਟਰਿੰਗ, ਜਿਹੜੇ ਕਿ ਬਣਾਉਂਦੇ ਹਨ ਸ਼ੁੱਧ ਅਤੇ ਟ੍ਰੈਡੀਸ਼ਨਲ ਪੰਜਾਬੀ ਮਠਿਆਈਆਂ ਅਤੇ ਜਿਨ੍ਹਾਂ ਨੂੰ 50 ਸਾਲ ਦਾ ਤਜਰਬਾ ਹੈ ਮਠਿਆਈਆਂ ਬਣਾਉਣ ਅਤੇ ਕੇਟਰਿੰਗ ਦੇ ਬਿਜ਼ਨਸ ਦਾ। ਅਤੇ ਇਹਨਾਂ ਦੀ ਖਾਸੀਅਤ ਕਿ ਇਹ ਸਪੈਸ਼ਲ ਆਰਡਰ ਤੇ ਲੋ ਸ਼ੂਗਰ ਅਤੇ ਦੇਸੀ ਘਿਓ ਦੇ ਨਾਲ ਮਠਿਆਈਆਂ ਤਿਆਰ ਕਰਕੇ ਦਿੰਦੇ ਹਨ ਅਤੇ ਹਰ ਇੱਕ ਤਰ੍ਹਾਂ ਦੇ ਬਿਜ਼ਨਸ ਇਵੈਂਟ, ਬਰਥਡੇ ਪਾਰਟੀਜ਼, ਮੈਰਿਜ ਪਾਰਟੀਜ਼ ਅਤੇ ਕਿਸੇ ਵੀ ਤਰ੍ਹਾਂ ਦੀ ਰਿਸੈਪਸ਼ਨ ਪਾਰਟੀ ਦੇ ਲਈ 1500 ਤੱਕ ਬੰਦਿਆਂ ਦੀ ਕੇਟਰਿੰਗ ਵੀ ਕਰਦੇ ਹਨ ਅਤੇ ਅਖੰਡ ਪਾਠ ਸਾਹਿਬ, ਗੁਰਦੁਆਰਾ ਸਾਹਿਬ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਸਮਾਗਮ ਦੀ ਕੇਟਰਿੰਗ ਦੇ ਲਈ ਸਪੈਸ਼ਲ ਪ੍ਰਾਈਸ ਵੀ ਦਿੰਦੇ ਹਨ। ਕਰਵਾਉਣੀ ਹੋਵੇ ਕੋਈ ਵੀ ਕੇਟਰਿੰਗ ਕਿਸੇ ਵੀ ਫੰਕਸ਼ਨ ਦੇ ਲਈ ਜਾਂ ਫਿਰ ਬਣਵਾਉਣੀ ਹੋਵੇ ਕਿਸੇ ਵੀ ਤਰ੍ਹਾਂ ਦੀ ਸਪੈਸ਼ਲ ਆਰਡਰ ਦੀ ਮਠਿਆਈ ਤਾਂ ਗੱਲ ਕਰ ਸਕਦੇ ਹੋ ਪਾਬਲਾ ਸਵੀਟਸ ਐਂਡ ਕੇਟਰਿੰਗ ਵਾਲਿਆਂ ਨਾਲ। ਪਾਬਲਾ ਸਵੀਟਸ ਐਂਡ ਕੇਟਰਿੰਗ 348 ਮਰਚੈਂਟ ਸਟਰੀਟ, ਵੈਕਾਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 7075147600 707 514 7600। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ, ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916-692-8121 9166928121। ਨੂਰ ਮਹਿਲ ਜਿਊਲਰਸ, ਸੈਕਰਾਮੈਂਟੋ, 2840 ਡੈਲ ਪੈਸੋ ਰੋਡ, ਸਵੀਟ 200, ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਗੀਤ, ਗੱਲਾਂ ਤੇ ਮੁੱਦੇ ਉਹ ਤੁਸੀਂ ਪਸੰਦ ਕਰਦੇ ਹੋ ਜੋ ਸਿਰਫ ਤੇ ਸਿਰਫ ਪੰਜਾਬੀ ਰੇਡੀਓ USA ਤੇ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਕੁਛ ਕਰਕੇ ਫਿਰ ਆਪਾਂ ਜਿਹੜੇ ਸੰਦੀਪ ਸਿੰਘ ਧਾਲੀਵਾਲ ਆ ਉਹਨਾਂ ਦੇ ਸੰਬੰਧਿਤ ਜਿਹੜੀਆਂ ਜਿੱਥੇ ਇਵੈਂਟਸ ਹੋ ਰਹੀਆਂ ਜਿਨ੍ਹਾਂ ਦੀ ਜਾਣਕਾਰੀ ਸਾਡੇ ਕੋਲ ਹੈਗੀ ਆ ਉਹ ਆਪਾਂ ਆਪਣੇ ਸਰੋਤਿਆਂ ਦੇ ਨਾਲ ਜਿਹੜੀ ਆ ਉਹ ਸਾਂਝੀ ਕਰਾਂਗੇ। ਅਤੇ ਉਸ ਤੋਂ ਪਹਿਲਾਂ ਜਿਹੜੀ ਅਗਲੀ ਖਬਰ ਹਾਂਗਕਾਂਗ ਤੋਂ ਜਿਹੜੀ ਉਹ ਆ ਰਹੀ ਆ, ਜਿੱਥੇ ਕੀ ਹਾਲਾਤ ਜਿਹੜੇ ਇਸ ਟਾਈਮ ਚੰਗੇ ਨਹੀਂ ਆ। ਹਾਂਗਕਾਂਗ ਦੀ ਪੁਲਿਸ ਨੇ ਕਾਫੀ ਜ਼ਿਆਦਾ ਜਿਹੜਾ ਇੱਕ ਕਹਿ ਲਓ ਵੀ ਹੁਣ ਕਰੜਾ ਰੁੱਖ ਜਿਹੜਾ ਅਖਤਿਆਰ ਕਰ ਲਿਆ ਆ। ਉਹ ਜਿਹੜੇ ਵਿਰੋਧੀ ਆ ਇਸ ਟਾਈਮ ਜਿਹੜਾ ਵਿਰੋਧ ਜਤਾਉਣ ਦੇ ਲਈ ਆਏ ਆ ਪ੍ਰਦਰਸ਼ਨਕਾਰੀ, ਉਹਨਾਂ ਦੇ ਉੱਤੇ ਉਹਨਾਂ ਨੇ ਕਾਫੀ ਜ਼ਿਆਦਾ ਹਿੰਸਕ ਰੂਪ ਅਖਤਿਆਰ ਕੀਤਾ ਹੋਇਆ। ਇੱਥੋਂ ਤੱਕ ਕਿ ਕਹਿੰਦੇ ਹਾਈ ਸਕੂਲ ਦੇ ਜਿਹੜਾ ਆਇਆ ਸੀਗਾ ਪ੍ਰਦਰਸ਼ਨਕਾਰੀ, ਉਸ ਦੇ ਉੱਤੇ ਪੁਆਇੰਟ ਬਲੈਂਕ ਗੋਲੀਆਂ ਜਿਹੜੀਆਂ ਮਾਰੀਆਂ ਆ ਅਤੇ ਉਹ ਉੱਦਾਂ ਬਿਲਕੁਲ ਲਾਗੋਂ ਕੁਝ ਕੁ ਹੀ ਫੁੱਟ ਦੀ 1-2 ਫੁੱਟ ਦੀ ਦੂਰੀ ਤੋਂ ਹੀ ਜਿਹੜੇ ਸਿੱਧਾ ਛਾਤੀ ਦੇ ਵਿੱਚ ਜਿਹੜੀਆਂ ਉਸ 'ਤੇ ਗੋਲੀਆਂ ਮਾਰੀਆਂ, ਜਿਸ ਕਰਕੇ ਉਹ ਬਹੁਤ ਹੀ ਇਸ ਟਾਈਮ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈਗਾ ਆ। ਉਹ ਵੀਡੀਓ ਬਹੁਤ ਹੀ ਜ਼ਿਆਦਾ ਹਰਜੋਤ ਸਿੰਘ ਜੀ ਉਹ ਵਾਇਰਲ ਇਸ ਟਾਈਮ ਹੋਈ ਪਈ ਆ ਪੂਰੀ ਦੁਨੀਆ ਦੇ ਵਿੱਚ। ਇਸ ਦੀ ਬਹੁਤ ਜ਼ਿਆਦਾ ਨਿੰਦਾ ਜਿਹੜੀ ਆ ਉਹ ਹੋ ਰਹੀ ਆ ਅਤੇ ਪੂਰੀ ਤਰ੍ਹਾਂ ਜਿਹੜੇ ਕਹਿੰਦੇ ਵੀ ਇਸ ਟਾਈਮ ਉੱਥੇ ਡੈਮੋਸਟ੍ਰੇਸ਼ਨਸ ਆ ਉਹ ਵਾਇਲੈਂਟ ਜਿਹੜੇ ਹੋ ਚੁੱਕੇ ਆ। ਪੁਲਿਸ ਦੇ ਦੁਆਰਾ ਪ੍ਰੋਟੈਸਟਰ ਦੇ ਉੱਤੇ ਜਿਹੜੀ ਗੋਲੀ ਆ ਉਹ ਚਲਾ ਦਿੱਤੀ ਗਈ ਆ।
ਬੀਤੇ ਦਿਨਾਂ ਦੇ ਵਿੱਚ ਇੱਕ ਜਿਹੜਾ ਉੱਥੇ ਬਾਹਰੋਂ ਗਿਆ ਹੋਇਆ ਇੱਧਰੋਂ ਜਿਹੜਾ ਇੱਕ ਸੀਗਾ ਰਿਪੋਰਟਰ, ਉਸਨੇ ਇਤਲਾਹ ਦਿੱਤੀ ਸੀਗੀ, ਕਹਿੰਦਾ ਵੀ ਮੈਨੂੰ ਭਰੋਸੇਯੋਗ ਸੂਤਰਾਂ ਤੋਂ ਇਹ ਪਤਾ ਲੱਗਾ ਹੈ ਵੀ ਆਉਣ ਵਾਲੀ ਹੈ ਜਿਹੜੇ 2-3 ਦਿਨ, ਖਾਸ ਕਰਕੇ ਅਕਤੂਬਰ ਦੇ ਸ਼ੁਰੂਆਤੀ ਦਿਨ ਆ, ਉਹਨਾਂ ਦੇ ਵਿੱਚ ਚਾਈਨਾ ਨੇ ਆਦੇਸ਼ ਦਿੱਤੇ ਹੋਏ ਆ ਹਾਂਗਕਾਂਗ ਦੇ ਜਿਹੜੇ ਪੁਲਿਸ ਵਾਲਿਆਂ ਨੂੰ ਵੀ ਤੁਸੀਂ ਆਪਣੇ ਵੱਲੋਂ ਕੋਈ ਵੀ ਢਿੱਲ ਜਿਹੜੀ ਉਹ ਨਹੀਂ ਰੱਖਣੀ, ਚਾਹੇ ਤੁਹਾਨੂੰ ਗੋਲੀ ਵੀ ਜਿਹੜੀ ਕਿਉਂ ਨਾ ਉਹ ਚਲਾਉਣੀ ਪੈ ਜਾਵੇ। ਉਸਨੇ ਆਪਣੇ ਟਵਿੱਟਰ ਦੇ ਉੱਤੇ ਇਹ ਜਿਹੜੀ ਆ ਜਾਣਕਾਰੀ ਆ ਉਹ ਸਾਂਝੀ ਕੀਤੀ ਸੀਗੀ। ਸੋ ਹੁਣ ਆਪਾਂ ਦੇਖ ਹੀ ਰਹੇ ਹਾਂ ਵੀ ਉਸ ਦੇ ਜਿਹੜੇ ਹਾਲਾਤ ਆ, ਲੱਗਦਾ ਹੈ ਕਿਤੇ ਨਾ ਕਿਤੇ ਉਸ ਦੀ ਗੱਲ ਦੇ ਵਿੱਚ ਕੋਈ ਸੱਚਾਈ ਸੀਗੀ ਵੀ ਉਹ ਡੈਮੋਸਟ੍ਰੇਟਰਸ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਦੇ ਉੱਤੇ ਜਿਹੜੀ ਇਸ ਨੇ ਜਿਹੜੀ ਗੋਲੀ ਚਲਾਈ ਹੈ। ਇਸ ਦੇ ਕਰਕੇ ਇਹ ਜਿਹੜਾ ਹੋਊਗਾ ਵੀ ਹੁਣ ਚੌਂਚਫੇਰੇ ਜਿਹੜਾ ਰੌਲਾ ਪੈਣ ਕਰਕੇ ਹਾਂਗਕਾਂਗ ਦੀ ਪੁਲਿਸ ਉੱਤੇ ਜ਼ਰੂਰ ਦਬਾਅ ਜਿਹੜਾ ਬਣੂਗਾ ਵੀ ਤੁਸੀਂ ਇਸ ਤਰੀਕੇ ਦੇ ਨਾਲ ਗੋਲੀਆਂ ਜਿਹੜੀਆਂ ਉਹ ਨਹੀਂ ਜਿਹੜੇ ਉਹ ਚਲਾ ਸਕਦੇ। ਅਤੇ ਇੱਕ ਜਿਹੜਾ ਹਰਜੋਤ ਸਿੰਘ ਜੀ ਇਹ ਵੀ ਚੀਜ਼ ਹੈਗੀ ਆ ਹੁਣ ਵੀ ਟਰਾਈ ਜਿਹੜੇ ਹਾਂਗਕਾਂਗ ਵਾਲੇ ਆ ਉਹ ਇਹੀ ਕਰ ਰਹੇ ਆ ਵੀ ਸਾਨੂੰ ਪੂਰਨ ਜਿਹੜੀ ਸੁਤੰਤਰਤਾ ਆ ਉਹ ਇੱਕ ਹਿਸਾਬ ਨਾਲ ਮਿਲੇ। ਅਸੀਂ ਨਹੀਂ ਵੀ ਕੁਝ ਸਾਲਾਂ ਦੇ ਵਿੱਚ ਚਾਈਨਾ ਦੇ ਨਾਲ ਜਿਹੜਾ ਆ ਉਹ ਰਲਗੱਡ ਹੋਣਾ ਚਾਹੁੰਦੇ ਹੈਗੇ। ਸੋ ਕਾਫੀ ਜ਼ਿਆਦਾ ਜਿਹੜੀ ਹਰਜੋਤ ਸਿੰਘ ਜੀ ਉੱਥੇ ਕਸ਼ਮਕਸ਼ ਜਿਹੜੀ ਆ ਉਹ ਜਾਰੀ ਆ। ਪ੍ਰਦਰਸ਼ਨਕਾਰੀ ਆਪਣੇ ਆਪ ਨੂੰ ਜਿਹੜਾ ਆ ਉਹ ਚਾਹੁੰਦੇ ਨੇ ਵੀ ਅਸੀਂ ਆਜ਼ਾਦ ਹੋਈਏ, ਪਰ ਉਹ ਲੱਗਦਾ ਆ ਵੀ ਇੱਥੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੇ ਹੋਰ ਵੀ ਜ਼ਿਆਦਾ ਮਾੜੇ ਹਾਲਾਤ ਉਹ ਬਣ ਸਕਦੇ ਨੇ ਜੀ। ਅਗਲੀ ਖਬਰ ਵੀ ਚਾਈਨਾ ਦੇ ਨਾਲ ਰਿਲੇਟਡ ਆ। ਚਾਈਨਾ ਵਾਲੇ ਆਪਣੇ ਨੈਸ਼ਨਲ ਡੇ ਮਨਾ ਰਹੇ ਆ, 70 ਸਾਲਾਂ ਦੀ ਐਨੀਵਰਸਰੀ ਪਰੇਡ ਉਹਨੇ ਕੀਤੀ ਆ ਅਤੇ ਉਹਦੇ 'ਚ ਉਹਨਾਂ ਨੇ ਸ਼ੋਅ ਕੀਤਾ ਆ ਵੀ ਸਾਡੇ ਕੋਲ ਡੋਂਗਫੈਂਗ 41 ਇੱਕ ਨਿਊਕਲੀਅਰ ਮਿਸਲ ਹੈਗੀ ਆ ਜਿਹੜੀ ਕਿ ਸਾਡੇ ਮੁਲਕ US ਨੂੰ 30 ਮਿੰਟਾਂ ਦੇ ਵਿੱਚ ਜਿਹੜੀ ਸਟਰਾਈਕ ਕਰ ਸਕਦੀ ਆ ਅਤੇ ਜਿਹਦੇ ਉੱਤੇ 10 ਦੇ ਕਰੀਬ ਵਾਰ ਹੈਡਸ ਹੋਊਗੇ। ਸੋ ਅੱਧੇ ਘੰਟੇ ਦੇ ਵਿੱਚ ਚਾਈਨਾ ਵਾਲੇ ਕਹਿੰਦੇ ਵੀ ਨਿਊਕਲੀਅਰ ਦੀ ਚਾਹਣ ਤਾਂ ਉਹ ਅਮਰੀਕਾ ਦੇ ਵਿੱਚ ਪਹੁੰਚਾ ਸਕਦੇ ਹੈਗੇ ਆ ਜੀ। ਇਹ ਉਹਨਾਂ ਨੇ ਆਪਣਾ ਜਿਹੜਾ ਪੂਰੀ ਪਾਵਰ ਜਿਹੜੀ ਇੱਕ ਤਰ੍ਹਾਂ ਨਾਲ ਸ਼ੋਅ ਆਫ ਕੀਤੀ ਹੈਗੀ ਆ, ਆਪਣੀ 70 ਸਾਲਾਂ ਦੀ ਜਿਹੜੀ ਉਹਦੀ ਐਨੀਵਰਸਰੀ ਆ ਉਹ ਮਨਾ ਰਹੇ ਹੈਗੇ ਆ। ਅਤੇ ਮਿਲਟਰੀ ਪਰੇਡ ਜਿਹੜੀ ਬਿਲਕੁਲ ਆ ਉੱਥੇ ਜਿਹੜੀ ਉਹ ਹੋਈ ਹੈਗੀ ਆ ਹਰਜੋਤ ਸਿੰਘ ਜੀ। ਅਤੇ ਜਿੱਦਾਂ ਦੱਸਿਆ ਉਹਨਾਂ ਨੇ ਹਾਂਗਕਾਂਗ ਨੂੰ ਵੀ ਜਿਹੜਾ ਉੱਥੇ ਚੇਤਾਵਨੀ ਜਿਹੜੀ ਆ ਫਿਰ ਦਿੱਤੀ ਆ। 70ਵੀਂ ਜਿਹੜੀ ਕਮਿਊਨਿਸਟ ਪਾਰਟੀ ਦੇ ਰੂਲ ਦੀ ਜਿਹੜੀ ਵਰ੍ਹੇਗੰਢ ਆ ਜਿਹੜੀ ਉੱਥੇ ਉਹ ਮਨਾਈ ਜਾ ਰਹੀ ਆ ਅਤੇ 70 ਹੀ ਕਹਿੰਦੇ ਆ ਗੋਲੀਆਂ ਦੀ ਜਿਹੜੀ ਆ ਉਹਨਾਂ ਨੇ ਸਲਾਮੀ ਜਿਹੜੀ ਉੱਥੇ ਲਈ ਆ ਅਤੇ ਆਪਣੇ ਜਿਹੜੇ ਮਿਲਟਰੀ ਦਾ ਪੂਰੀ ਤਰ੍ਹਾਂ ਵਿਸ਼ਵ ਦੇ ਵਿੱਚ ਜਿਹੜਾ ਪ੍ਰਦਰਸ਼ਨ ਆ ਉਹ ਇਸ ਮਿਲਟਰੀ ਪਰੇਡ ਦੇ ਵਿੱਚ ਕਰ ਰਹੇ ਆ। ਅਤੇ ਇੱਕ ਚਿੰਤਾ ਦੇ ਖਤਰੇ ਵਾਲੀ ਗੱਲ ਵੀ ਆ ਅਤੇ ਵੀ ਜਿਹੜਾ ਚਾਈਨਾ ਵਾਲੇ ਆ ਬਹੁਤ ਹੀ ਤੇਜ਼ੀ ਦੇ ਨਾਲ ਜਿਹੜੀ ਆਪਣਾ ਅਸਲਾ ਆ ਆਰਸਨਲ ਆ, ਖਾਸ ਕਰਕੇ ਇੰਟਰਕੌਂਟੀਨੈਂਟਲ ਬਲਾਸਟਿਕ ਮਿਸਾਈਲਸ ਦਾ ਜਿਹੜਾ ਉਹ ਲਗਾਤਾਰ ਵਧਾ ਰਹੇ ਆ। ਇੱਕ ਪਾਸੇ ਟ੍ਰੇਡ ਵਾਰ ਜਿਹੜੀ ਅਮਰੀਕਾ ਦੇ ਨਾਲ ਜਿਹੜੀ ਉਹ ਚੱਲ ਰਹੀ ਆ, ਦੂਜੇ ਪਾਸੇ ਉਹਨਾਂ ਨੇ ਇਸ ਤਰੀਕੇ ਦੇ ਨਾਲ ਇੱਕ ਪਾਸੇ ਹਾਂਗਕਾਂਗ ਦੇ ਵਿੱਚ ਅਨਰੈਸਟ ਜਿਹੜੀ ਉਹਨਾਂ ਦੇ ਨਜ਼ਦੀਕ ਜਿਹੜੀ ਚੱਲ ਰਹੀ ਆ ਅਤੇ ਆਪਣੀ ਜਿਹੜੀ ਮਿਲਟਰੀ ਦਾ ਪੂਰਨ ਪ੍ਰਦਰਸ਼ਨ ਸ਼ਕਤੀ ਪ੍ਰਦਰਸ਼ਨ ਜਿਹੜੀ ਉਹਨਾਂ ਨੇ ਉੱਥੇ ਕੀਤਾ ਹੈ। ਸੋ ਬਿਲਕੁਲ ਜਿਹੜੀ ਡੋਂਗਫੈਂਗ 41 ਉਹਨਾਂ ਦੀ DF 41 ਮਿਸਲ ਹੈਗੀ ਆ ਉਹ ਉਹਨਾਂ ਨੇ ਆਪਣੀ ਮਿਲਟਰੀ ਦੀ ਜਿਹੜੀ ਪਰੇਡ ਆ ਉਹਦੇ 'ਚ ਦਿਖਾਈ ਹੈਗੀ ਆ। ਕਹਿੰਦੇ ਵੀ ਉਹਦੀ ਸਪੀਡ 7672 ਮੀਲ ਪਰ ਆਵਰ ਹੋਊਗੀ ਅਤੇ 9300 ਮੀਲ ਤੱਕ ਉਹ ਪਹੁੰਚ ਸਕਦੀ ਆ ਅਤੇ 10 ਨਿਊਕਲੀਅਰ ਵਾਰ ਹੈਡਸ ਪਰ ਮਿਸਲ ਜਿਹੜੇ ਉਹ ਉਹਦੇ 'ਤੇ ਆ ਸਕਦੇ ਹੈਗੇ ਆ ਅਤੇ USA ਦੇ ਵਿੱਚ 30 ਮਿੰਟਾਂ 'ਚ ਜਿਹੜੀ ਉਹ ਪਹੁੰਚ ਸਕਦੀ ਆ। ਪਰ ਦੂਸਰੇ ਪਾਸੇ ਜਿਹੜਾ ਚਾਈਨਾ ਆ ਅੱਜ ਕੱਲ੍ਹ ਫਾਈਨੈਂਸ਼ੀਅਲੀ ਬਹੁਤ ਹਰਟ ਹੋਇਆ ਹੈਗਾ ਟੈਰਿਫ ਦੇ ਕਰਕੇ। ਉਹ ਉੱਦਾਂ ਦੀ ਕੋਈ ਜਿਹੜੀ ਉਹਨੇ ਗੱਲਬਾਤ ਨਹੀਂ ਕੀਤੀ, ਪਰ ਚੀਨੀਆਂ ਨੇ ਜਿਹੜੀ ਪੂਰੇ ਜ਼ੋਰ ਸ਼ੋਰ ਦੇ ਨਾਲ ਆਪਣਾ ਜਿਹੜਾ ਨੈਸ਼ਨਲ ਡੇ ਆ ਉਹ ਮਨਾਇਆ ਹੈਗਾ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਹੁਣ ਜੇ ਕੁਛ ਕੁ ਜਿਹੜੀਆਂ ਆਪਾਂ ਗੱਲਾਂ ਜਿਹੜੀਆਂ ਆਪਾਂ ਸਾਂਝੀਆਂ ਕਰੀਏ ਮਰਹੂਮ ਸੰਦੀਪ ਸਿੰਘ ਧਾਲੀਵਾਲ ਉਹਨਾਂ ਦੇ ਨਾਲ ਜਿਹੜੀਆਂ ਉਹ ਸੰਬੰਧਿਤ ਵੀ ਕਈ ਥਾਵਾਂ ਦੇ ਉੱਤੇ ਜਿਹੜੇ ਕੈਂਡਲ ਲਾਈਟ ਵਿਜਲ ਕੱਲ੍ਹ ਜਿਹੜੇ ਆ ਉਹ ਹੋਏ ਵੀ। ਮੰਟੀਕਾ ਦੇ ਵਿੱਚ ਹੋਇਆ, ਯੂਨੀਅਨ ਸਿਟੀ ਦੇ ਵਿੱਚ ਜਿਹੜਾ ਉੱਥੇ ਉਹ ਹੋਇਆ ਅਤੇ ਅੱਜ ਜਿਹੜਾ ਆ ਫਰੈਜ਼ਨੋ ਦੇ ਵਿੱਚ ਹਰਜੋਤ ਸਿੰਘ ਜੀ ਹੋਣ ਜਾ ਰਿਹਾ ਆ ਜਿਹੜਾ ਕੈਂਡਲ ਲਾਈਟ ਵਿਜਲ 1 ਤਰੀਕ ਜਿਹੜਾ ਦਿਨ ਆ ਉਹਨਾਂ ਨੇ ਮੁਕਰਰ ਕੀਤਾ ਹੋਇਆ ਸੀਗਾ। ਸੋ ਸਾਰਿਆਂ ਨੂੰ ਜਿਹੜੀ ਉਹ ਬੇਨਤੀ ਹੈ ਵੀ ਜ਼ਰੂਰ ਹੁਮਾ ਕੇ ਜਿਹੜਾ ਫਰੈਜ਼ਨੋ ਦੇ ਇਰਦ ਗਿਰਦ ਜਿਹੜੇ ਲੋਕ ਰਹਿੰਦੇ ਨੇ, ਫਰੈਜ਼ਨੋ 'ਚ ਜਿਹੜੇ ਰਹਿੰਦੇ ਨੇ, ਵੀ ਇਹਨਾਂ ਦੀ ਯਾਦ ਦੇ ਵਿੱਚ ਜਿਹੜਾ ਹੋ ਰਿਹਾ ਕੈਂਡਲ ਲਾਈਟ ਵਿਜਲ ਉਸ ਦੇ ਵਿੱਚ ਜ਼ਰੂਰ ਪਹੁੰਚਿਓ। ਫਰੈਜ਼ਨੋ ਕਾਊਂਟੀ ਪੀਸ ਆਫਿਸਰਸ ਮੈਮੋਰੀਅਲ ਕੋਰਟ ਹਾਊਸ ਪਾਰਕ ਦੇ ਵਿੱਚ ਜਿਹੜਾ ਹੈਗਾ ਆ 1100 ਵੈਨ ਨੈਸ ਐਵੀਨਿਊ ਫਰੈਜ਼ਨੋ ਦੇ ਵਿੱਚ ਇਹ ਹੋਣਾ ਆ। ਸ਼ਾਮੀ 7 ਵਜੇ ਅੱਜ ਜਿਹੜਾ ਉਹ ਰੱਖਿਆ ਗਿਆ, ਉਹ ਲਿਖਿਆ ਗਿਆ ਆ। ਸੋ ਹੁਮਾ ਕੇ ਜਿਹੜਾ ਇਸ ਦੇ ਵਿੱਚ ਤੁਸੀਂ ਸਾਰੇ ਜਣਿਆਂ ਨੇ ਹਾਜ਼ਰੀ ਜਿਹੜੀ ਆ ਉਹ ਭਰਨੀ ਆ ਅਤੇ ਵਿਛੜੀ ਰੂਹ ਨੂੰ ਇਹਨਾਂ ਦੀ ਕੀਤੀ ਹੋਈ ਸਰਵਿਸ ਨੂੰ ਜਿਹੜਾ ਉਹ ਤੁਸੀਂ ਯਾਦ ਕਰਨਾ ਆ।
ਪੂਰਾ ਜਿਹੜੇ ਆਪਣੇ ਜਿਹੜੇ ਲੋਕ ਆ ਵੱਧ ਤੋਂ ਵੱਧ ਜਿਹੜੇ ਇੱਥੇ ਪਹੁੰਚੇ ਹੋਏ ਹੋਣੇ ਚਾਹੀਦੇ ਆ। ਇਹ ਸਾਡੇ ਵੱਲੋਂ ਵੀ ਤੁਹਾਨੂੰ ਬੇਨਤੀ ਆ, ਅਪੀਲ ਆ। 1100 ਵੈਨ ਨੈਸ ਐਵੀਨਿਊ ਫਰੈਜ਼ਨੋ ਜਿਹੜਾ ਆ ਇੱਥੇ ਇਹ ਅੱਜ ਸ਼ਾਮ ਨੂੰ 7 ਵਜੇ ਇਹ ਪ੍ਰੋਗਰਾਮ ਆ ਉਹ ਰੱਖਿਆ ਗਿਆ ਹੋਇਆ ਆ। ਸੋ ਇੱਕ ਹਿਸਾਬ ਦੇ ਨਾਲ ਡਾਊਨਟਾਊਨ ਦੇ ਵਿੱਚ ਹੀ ਹਰਜੋਤ ਸਿੰਘ ਜੀ ਇਹ ਪੈਂਦਾ ਆ। ਸੋ ਸਾਰੇ ਜਾਣੇ ਉੱਥੇ ਜ਼ਰੂਰ ਪਹੁੰਚੋ। ਫਰੈਜ਼ਨੋ ਕਾਊਂਟੀ ਸ਼ੈਰਿਫ ਆਫਿਸ ਹੈਗਾ ਆ, ਕੋਰਟ ਹਾਊਸ ਪਾਰਕ ਹੈਗਾ ਆ, ਫਰੈਜ਼ਨੋ ਪੁਲਿਸ ਡਿਪਾਰਟਮੈਂਟ ਜਿੱਥੇ ਆ, ਇਹਨਾਂ ਸਾਰਿਆਂ ਦੇ ਵਿਚਕਾਰ ਬਿਲਕੁਲ ਜਿਹੜਾ ਮੈਮੋਰੀਅਲ ਇਹਨਾਂ ਨੇ ਪਾਰਕ ਰੱਖਿਆ ਹੋਇਆ ਉਸ ਦੇ ਵਿੱਚ ਜਿਹੜਾ ਤੁਸੀਂ ਸਾਰੇ ਜਾਣਿਆਂ ਨੇ ਪਹੁੰਚਣਾ ਆ। ਹੁਮ ਹੁਮਾ ਕੇ ਜਿਹੜਾ ਉਹ ਤੁਸੀਂ ਪਹੁੰਚੋ। 41 180 99 ਇਹਨਾਂ ਤਿੰਨਾਂ ਦੇ ਜਿਹੜਾ ਬਿਲਕੁਲ ਵਿਚਕਾਰ ਜਿਹੜਾ ਇਲਾਕਾ ਹੈ ਇਹ ਪੈਂਦਾ ਆ। ਇਸ ਦੇ ਵਿੱਚ ਤੁਸੀਂ ਸਾਰੇ ਜਾਣਿਆਂ ਨੇ ਹੁਮ ਹੁਮਾ ਕੇ ਪਹੁੰਚਣਾ ਹੈ ਸ਼ਾਮੀ 7 ਵਜੇ। ਮਡੇਰਾ ਤੋਂ ਹਰਜੋਤ ਸਿੰਘ ਜੀ ਕਾਲ ਆਈ ਸੀ ਇੱਕ ਵੀਰ ਦੀ, ਅਰਮਿੰਦਰ ਸਿੰਘ ਹੋਣਾ ਦੀ। ਉਹ ਕਹਿੰਦੇ ਵੀ ਕਾਫੀ ਜਿਹੜੇ ਪਰਿਵਾਰ ਆ ਉਹ ਮਡੇਰਾ ਤੋਂ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਉਹ ਚੱਲ ਰਹੇ ਨੇ, ਅਤੇ ਫਰੈਜ਼ਨੋ ਤੋਂ ਵਾਲੇ ਵੀ ਹੋਰ ਇਰਦ ਗਿਰਦ ਕਰਮਨ ਸੈਂਗਰ ਹੋਰ ਕਈ ਥਾਵਾਂ ਦੇ ਉੱਤੇ ਇਰਦ ਗਿਰਦ ਜਿਹੜੇ ਲੋਕ ਰਹਿੰਦੇ ਆ ਉਹ ਵੀ ਜ਼ਰੂਰ ਪਹੁੰਚਣਗੇ। ਕਲੋਵਿਸ ਵਾਲੇ ਸਾਰੇ ਜਾਣੇ ਜ਼ਰੂਰ ਹੁਮ ਹੁਮਾ ਕੇ ਜਿਹੜਾ ਉਹ ਪਹੁੰਚੋ ਸ਼ਾਮੀ 7 ਵਜੇ ਜਿਹੜਾ ਇਹਨਾਂ ਨੇ ਪ੍ਰੋਗਰਾਮ ਉੱਥੇ ਰੱਖਿਆ ਹੋਇਆ ਹੈ। ਸੋ ਬਿਲਕੁਲ ਜ਼ਰੂਰ ਬੇਨਤੀ ਆ ਸਾਡੇ ਵੱਲੋਂ ਦਸਤਾਰਾਂ ਜ਼ਰੂਰ ਸਜਾ ਕੇ ਜਾਓ, ਜਿਹੜਾ ਨਹੀਂ ਵੀ ਦਸਤਾਰ ਸਜਾਉਂਦਾ, ਕਿਉਂਕਿ ਆਇਡੈਂਟੀਟੀ ਦਾ ਇਸ਼ੂ ਹੈਗਾ ਆ, ਅਤੇ ਆਪਾਂ ਸ਼ਰਧਾਂਜਲੀ ਵੀ ਦੇਣੀ ਉਸ ਵੀਰ ਨੂੰ। ਅਤੇ ਨਾਲ ਦੀ ਨਾਲ ਸੈਕਰਾਮੈਂਟੋ ਵਾਲੇ ਜਿਹੜੇ ਆਪਣੇ ਪੰਜਾਬੀ ਭਾਈਚਾਰੇ ਦੇ ਲੋਕ ਹੈਗੇ ਆ, ਉਹ ਸੈਕਰਾਮੈਂਟੋ ਦੇ ਵਿੱਚ ਸ਼ੁੱਕਰਵਾਰ ਨੂੰ 6 ਵਜੇ ਤੋਂ ਲੈ ਕੇ 7:30 ਵਜੇ ਤੱਕ ਕੈਪੀਟਲ ਸਟੇਟ ਜਿਹੜਾ ਕੈਪੀਟਲ ਨਾਰਥ ਸਟੈਪਸ ਹੈਗੇ ਆ ਐਲ ਸਟਰੀਟ ਸੈਕਰਾਮੈਂਟੋ ਦੇ ਵਿੱਚ, ਕੈਪੀਟਲ ਜਿੱਥੇ ਆਪਣੀ ਰਾਜਧਾਨੀ ਆ, ਉੱਥੇ ਉਹ ਜਿਹੜੀ ਕੈਂਡਲ ਲਾਈਟ ਵਿਜਲ ਕਰ ਰਹੇ ਹੈਗੇ ਆ ਫਰਾਈਡੇ ਅਕਤੂਬਰ 4 ਨੂੰ 6 ਵਜੇ ਤੋਂ ਲੈ ਕੇ 7:30 ਵਜੇ ਤੱਕ। ਅਤੇ ਉਹਨਾਂ ਸਾਰਿਆਂ ਵੱਲੋਂ ਬੇਨਤੀ ਆ ਵੀ ਸਿਰਫ ਇਲੈਕਟ੍ਰੋਨਿਕ ਕੈਂਡਲਸ ਉਹਨਾਂ ਨੇ ਵਰਤਣੀਆਂ ਹੈ, ਕਿਉਂਕਿ ਦੂਜੀਆਂ ਕੈਂਡਲਸ ਦੇ ਨਾਲ ਤੁਹਾਨੂੰ ਪਤਾ ਕਈ ਵਾਰੀ ਉਹ ਜਿੱਥੇ ਤੁਸੀਂ ਕਰਦੇ ਆ ਫਿਰ ਮੋਮ ਵਗੈਰਾ ਬਹੁਤ ਇਕੱਠਾ ਹੋ ਜਾਂਦਾ ਆ, ਧੂੰਆਂ ਵੀ ਨਿਕਲਦਾ। ਸੋ ਉਹਨਾਂ ਨੇ ਇਲੈਕਟ੍ਰੋਨਿਕ ਕੈਂਡੀਜ਼ ਜਿਹੜੀਆਂ ਮਿਲ ਜਾਂਦੀਆਂ ਅੱਜ ਕੱਲ੍ਹ ਉਹੀ ਕਹਿੰਦੇ ਉਹਨੇ ਅਲਾਓ ਕੀਤੀਆਂ ਹੈਗੀਆਂ ਕੈਂਡਲਸ ਜਿਹੜੀਆਂ। ਜੀ ਜੀ ਬਿਲਕੁਲ। ਸੋ ਉਹ ਸ਼ੁੱਕਰਵਾਰ ਨੂੰ ਜਿਹੜਾ ਉੱਥੇ ਉਹ ਪ੍ਰੋਗਰਾਮ ਆ ਉਹ ਉਹਨਾਂ ਨੇ ਰੱਖਿਆ ਹੋਇਆ ਆ। ਸੋ ਸੈਕਰਾਮੈਂਟੋ ਵਾਲੇ ਉਦਣ ਜਿਹੜਾ ਕਰ ਸਕਦੇ ਆ। ਯੂਨੀਵਰਸਿਟੀ ਤੋਂ ਸਤਨਾਮ ਸਿੰਘ ਹੁਣਾਂ ਨੇ ਦੱਸਿਆ ਸੀਗਾ ਵੀ ਉੱਥੇ ਜਿਹੜਾ ਪ੍ਰੋਗਰਾਮ ਲਿਖਿਆ ਜਾ ਰਿਹਾ, ਅਤੇ ਜਲਦੀ ਜਿਹੜੀ ਉਸ ਦੇ ਬਾਰੇ ਉਹ ਜਾਣਕਾਰੀ ਉਹ ਦਿੱਤੀ ਜਾਵੇਗੀ। ਅਤੇ ਹਰਜੋਤ ਸਿੰਘ ਜੀ ਇੱਕ ਜਿਹੜੇ ਕਾਫੀ ਜਿਹੜੇ ਨਿਊਯਾਰਕ ਵਾਲੇ ਪਾਸੋਂ ਕੈਪੀਟਲ ਆਪਣੀ ਜਿਹੜੀ ਹੈਗੀ ਆ ਵਾਸ਼ਿੰਗਟਨ DC, ਉਸ ਵਾਲੇ ਪਾਸਿਓਂ ਕਾਫੀ ਜਿਹੜੇ ਪੁਲਿਸ ਅਫਸਰ ਨੇ ਜਿਹੜੇ ਦਸਤਾਰਧਾਰੀ ਨੇ ਪੰਜਾਬੀ ਸਿੱਖ ਪੁਲਿਸ ਅਫਸਰ ਨੇ, ਉਹ ਵਿਸ਼ੇਸ਼ ਤੌਰ ਦੇ ਉੱਤੇ ਕੱਲ੍ਹ ਜਿਹੜਾ ਆ ਸੰਦੀਪ ਸਿੰਘ ਧਾਲੀਵਾਲ ਹੋਣਾ ਦਾ ਜਿਹੜਾ ਅੰਤਿਮ ਸੰਸਕਾਰ ਜਿਹੜਾ ਹੋਣਾ ਆ, ਉਹਨਾਂ ਦੀ ਫਿਊਨਰਲ ਜਿਹੜਾ ਹੋਣ ਜਾ ਰਿਹਾ ਉਸ ਦੇ ਵਿੱਚ ਉਹ ਪਹੁੰਚ ਰਹੇ ਨੇ। ਜੈਟ ਬਲੂ ਏਅਰਵੇਜ਼ ਜਿਹੜੀ ਆ ਉਹਨਾਂ ਦੇ ਦੁਆਰਾ ਇਹਨਾਂ ਸਾਰੇ ਹੀ ਸਿੱਖ ਪੁਲਿਸ ਅਫਸਰਾਂ ਨੂੰ ਜਿਹੜਾ ਆ ਆਪਣੇ ਹੀ ਉਹਨਾਂ ਦੇ ਖਰਚੇ ਦੇ ਉੱਤੇ ਜਿਹੜਾ ਆ ਉੱਥੇ ਘੱਲਿਆ ਜਾ ਰਿਹਾ ਆ। ਸੋ ਬਹੁਤ ਵੱਡਾ ਇੱਕ ਜਿਹੜਾ ਉਹਨਾਂ ਨੇ ਵੀ ਕਦਮ ਦਿੱਤਾ ਆ। ਅਤੇ ਮਡੇਰੇ ਵਾਲਿਆਂ ਨੇ ਦੱਸਿਆ, ਕਹਿੰਦੇ ਵੀ ਕੁਛ ਪਰਿਵਾਰ ਉਹਨਾਂ ਦੇ ਫਿਊਨਰਲ ਦੇ ਵਿੱਚ ਪਹੁੰਚਣ ਦੀ ਵੀ ਜਿਹੜੀ ਉਹ ਕੋਸ਼ਿਸ਼ ਆ ਉਹ ਕਰ ਰਹੇ ਨੇ। ਉਹਨਾਂ ਦਾ ਫਿਊਨਰਲ ਹਰਜੋਤ ਸਿੰਘ ਜੀ ਕੱਲ੍ਹ ਨੂੰ ਜਿਹੜਾ ਸੰਦੀਪ ਸਿੰਘ ਧਾਲੀਵਾਲ ਹੋਣਾ ਦਾ ਜਿਹੜਾ ਉਹ ਰੱਖਿਆ ਹੋਇਆ ਆ। ਸੋ ਜਿਹੜੇ ਵੀ ਲੋਕ ਉਸ ਪਾਸੇ ਰਹਿੰਦੇ ਨੇ ਉਹਨਾਂ ਨੂੰ ਜ਼ਰੂਰ ਬੇਨਤੀ ਆ ਵੀ ਉਹ ਟਰਾਈ ਕਰੋ ਵੀ ਉੱਥੇ ਜੇ ਉਹ ਪਹੁੰਚ ਸਕਦੇ ਆ ਅਤੇ ਉਹ ਜ਼ਰੂਰ ਜਿਹੜਾ ਉਹ ਪਹੁੰਚਣ। 2 ਅਕਤੂਬਰ ਨੂੰ ਬੈਰੀ ਸੈਂਟਰ 8877 ਬੇਕਰ ਸਾਈਪਰਸ ਜਿਹੜਾ ਹੈਗਾ ਆ ਉੱਥੇ ਇਹਨਾਂ ਦਾ ਫਿਊਨਰਲ ਸੈਰਮਨੀ ਹੋਣੀ ਆ। ਸਿੱਖ ਜਿਹੜੀ ਆਪਣੇ ਜਿਹੜੀ ਧਰਮ ਦੇ ਮੁਤਾਬਕ ਜਿਹੜੀ ਸੈਰਮਨੀ ਉਹ ਸਵੇਰੇ 10:30 ਵਜੇ, ਅਤੇ ਲਾ ਇਨਫੋਰਸਮੈਂਟ ਵਾਲਿਆਂ ਨੇ ਆਪਣੀ ਜਿਹੜੀ ਸੈਰਮਨੀ ਉਹ ਉਸ ਤੋਂ ਬਾਅਦ ਦੇ ਵਿੱਚ 11:30 ਵਜੇ ਜਿਹੜੀ ਆ ਉਹ ਉਹਨਾਂ ਨੇ ਕਰਨੀ ਹੈਗੀ ਆ। ਸੋ ਜਿਹੜੇ ਵੀ ਸਾਡੇ ਲੋਕ ਉੱਥੇ ਰਹਿੰਦੇ ਨੇ, ਭਾਈਚਾਰੇ ਦੇ ਲੋਕ ਰਹਿੰਦੇ ਨੇ ਆਪਣੇ ਜਿਹੜੇ, ਉਹ ਤਾਂ ਜ਼ਰੂਰ ਹੁਮ ਹੁਮਾ ਕੇ ਜਿਹੜਾ ਉੱਥੇ ਪਹੁੰਚੋ। ਇਨਫੈਕਟ ਜਿਹੜਾ ਹਰਜੋਤ ਸਿੰਘ ਜੀ ਕੱਲ੍ਹ ਇੱਕ ਉੱਥੇ ਕੈਂਡਲ ਲਾਈਟ ਵਿਜਲ ਹਿਊਸਟਨ ਟੈਕਸਸ ਦੇ ਵਿੱਚ ਵੀ ਇਹਨਾਂ ਦੇ ਲਈ ਕੀਤਾ ਗਿਆ ਸੀ, ਇਹਨਾਂ ਦੀ ਯਾਦ ਦੇ ਵਿੱਚ ਕਾਫੀ ਜਿਹੜਾ ਆਪਣਾ ਭਾਈਚਾਰਾ ਅਤੇ ਹੋਰ ਜਿਹੜਾ ਭਾਈਚਾਰਾ ਹੈ ਇਹਨਾਂ ਨੂੰ ਯਾਦ ਕਰਦੇ ਹੋਏ ਜਿਹੜਾ ਉੱਥੇ ਪਹੁੰਚਿਆ ਹੋਇਆ ਸੀਗਾ। ਸੋ ਕਾਫੀ ਜ਼ਿਆਦਾ ਜਿਹੜਾ ਇਹਨਾਂ ਨੂੰ ਯਾਦ ਕੀਤਾ ਜਾ ਰਿਹਾ ਆ, ਅਤੇ ਇੱਕ ਸੱਚਾ ਜਿਹੜਾ ਸਿੱਖ ਆ ਉਸ ਦੀ ਜਿਹੜੀ ਕਹਿ ਲਓ ਵੀ ਜਿਹੜੀ ਕੀਤੀ ਆ ਉਸ ਦੇ ਪਾਏ ਹੋਏ ਪੂਰਨੇ ਆ, ਉਹਨਾਂ ਦਾ ਇਹ ਪ੍ਰਣਾਮ ਹੈਗਾ ਆ। ਇਹ ਜੋ ਕੁਛ ਉਸਨੇ ਆਪਣੇ ਜੀਵਨ ਦੇ ਵਿੱਚ ਚੰਗੇ ਕੰਮ ਕੀਤੇ ਆ, ਇਹ ਸਭ ਉਸੇ ਦਾ ਹੀ ਦੇਣਾ ਹੈਗਾ ਆ। ਵੀ ਪਰਿਵਾਰ ਦੇ ਨਾਲ ਲੋਕ ਆ ਕੇ ਦੂਰੋਂ ਨੇੜਿਓਂ ਆ ਕੇ ਜਿਹੜੇ ਉਹ ਖੜ੍ਹ ਰਹੇ ਨੇ, ਆਪੋ ਆਪਣੇ ਪੱਧਰ ਦੇ ਉੱਤੇ ਜਿਹੜੇ ਕੋਈ ਫਾਈਨੈਂਸ਼ੀਅਲ ਤੌਰ ਦੇ ਉੱਤੇ ਹੈਲਪ ਕਰ ਰਿਹਾ ਆ, ਕੋਈ ਇਮੋਸ਼ਨਲ ਤੌਰ ਦੇ ਉੱਤੇ ਮੋਢੇ ਦੇ ਨਾਲ ਮੋਢਾ ਜੋੜ ਕੇ ਜਿਹੜੇ ਆ ਇਸ ਟਾਈਮ ਉਸ ਪਰਿਵਾਰ ਦੇ ਨਾਲ ਜਿਹੜੇ ਜੁੜੇ ਨੇ, ਤਾਂ ਜੋ ਇਹ ਭਾਣਾ ਜਿਹੜਾ ਉਹ ਮੰਨਿਆ ਜਾ ਸਕੇ। ਕਿਉਂਕਿ
ਇਸ ਟਾਈਮ ਤਾਂ ਸਾਰੇ ਜਣੇ ਨਾਲ ਜੁੜੇ ਨੇ, ਸਾਰੇ ਜਣੇ ਉਹਨਾਂ ਦੇ ਨਾਲ ਖੜੇ ਨੇ। ਕੁਝ ਸਮੇਂ ਬਾਅਦ ਜਦੋਂ ਸਾਰਿਆਂ ਨੇ ਚਲੇ ਜਾਣਾ, ਉਦੋਂ ਸਭ ਤੋਂ ਜ਼ਿਆਦਾ ਪਰਿਵਾਰ ਨੂੰ ਇਮੋਸ਼ਨਲੀ ਤੌਰ ਦੇ ਉੱਤੇ ਜਿਹੜੀ ਉਹ ਜ਼ਰੂਰਤ ਹੁੰਦੀ ਆ। ਸੋ ਕੀਪ ਇਨ ਟੱਚ, ਵੀ ਉਹਨਾਂ ਦੇ ਨਾਲ ਹਮੇਸ਼ਾ ਟੱਚ ਦੇ ਵਿੱਚ ਰਿਹਾ ਜਾਵੇ, ਤਾਂ ਜੋ ਉਹਨਾਂ ਨੂੰ ਜਿਹੜਾ ਹੌਸਲਾ ਜਿਹੜਾ ਆ ਉਹਨਾਂ ਦਾ ਜਿਹੜਾ ਉਹ ਟੁੱਟ ਨਾ ਸਕੇ। ਅਤੇ ਭਾਣਾ ਜਿਹੜਾ, ਕਿਉਂਕਿ ਭਾਣਾ ਤਾਂ ਹੁਣ ਮੰਨਣਾ ਹੀ ਪੈਣਾ, ਇਸ ਤੋਂ ਇਲਾਵਾ ਹੋਰ ਕੋਈ ਚਾਰਾ ਆਪਣੇ ਕੋਲ ਹੈ ਨਹੀਂ ਆ। ਇਨਫੈਕਟ ਜਿਹੜਾ ਕਾਫੀ ਜ਼ਿਆਦਾ ਫਾਈਨੈਂਸ਼ੀਅਲ ਮਦਦ ਜਿਹੜੀ ਇਹਨਾਂ ਦੇ ਲਈ ਜਿਹੜੀ ਫੰਡ ਰੇਜ਼ਿੰਗਸ, ਡੋਨੇਸ਼ਨਸ ਜਿਹੜੀਆਂ ਆ ਉਹ ਚੱਲ ਰਹੀਆਂ ਨੇ ਕਈ ਥਾਵਾਂ ਦੇ ਉੱਤੇ। ਜਿਹੜੀ ਹਰਜੋਤ ਸਿੰਘ ਜੀ ਕਾਫੀ ਲੱਖਾਂ ਡਾਲਰ, ਮੈਨੂੰ ਲੱਗਦਾ ਮਿਲੀਅਨ ਕੁ ਡਾਲਰ ਆਲਮੋਸਟ ਜਿਹੜਾ ਤਕਰੀਬਨ ਇਹਨਾਂ ਦੇ ਲਈ ਵੱਖ-ਵੱਖ ਥਾਵਾਂ ਦੇ ਉੱਤੇ ਜੇ ਮਿਲਾ ਕੇ ਦੇਖੀਏ ਤਾਂ ਜਿਹੜਾ ਆਲਰੇਡੀ ਫੰਡ ਰੇਜ਼ ਹੋ ਚੁੱਕਾ ਆ। ਪੋਰਟੋ ਰੀਕੋ ਤੋਂ ਇੱਕ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਆਏ ਸੀ, ਇੱਕ ਖਿਡਾਰੀ ਸੀ ਆਈ ਗੈਸ, ਉਹਨਾਂ ਦੇ ਦੁਆਰਾ ਉਸ ਦੇ ਲਈ ਇਹਨਾਂ ਦੇ ਪਰਿਵਾਰ ਨੂੰ $1 ਲੱਖ ਜਿਹੜਾ ਉਹਨਾਂ ਦੇ ਦੁਆਰਾ ਜਿਹੜਾ ਉਹ ਦਿੱਤਾ ਜਾ ਰਿਹਾ ਆ। ਬਾਕੀ ਸਰਕਾਰੀ ਤੌਰ ਦੇ ਉੱਤੇ ਜਿਹੜੀ ਉਹਨਾਂ ਨੂੰ ਬਣਦੀ ਰਾਸ਼ੀ ਆ, ਉਹਨਾਂ ਦੇ ਮਰਨ ਉਪਰੰਤ ਜਿਹੜੀ ਉਹਨਾਂ ਨੂੰ ਉਹ ਪਰਿਵਾਰ ਨੂੰ ਜਿਹੜੀ ਉਹ ਮਿਲੇਗੀ। ਇੱਕ ਜਿਹੜੀ ਚੀਜ਼ ਆ ਉਹ ਟਰਾਈ ਜਿਹੜੀ ਉਹ ਕੀਤੀ ਜਾਵੇ, ਸਾਡੇ ਵੱਲੋਂ ਸਾਰਿਆਂ ਨੂੰ ਹੀ ਬੇਨਤੀ ਆ ਵੀ ਜਿਹੜਾ ਇਹਨਾਂ ਦਾ ਐਕਚੁਅਲ ਦੇ ਵਿੱਚ ਅਫੀਸ਼ੀਅਲ ਟਰਸਟ ਫੰਡ ਆ, ਇਹ ਜਿੰਨੀ ਵੀ ਫੰਡ ਰੇਜ਼ਿੰਗ ਜਿਹੜੀ ਥਾਂ ਦੇ ਉੱਤੇ ਹੋ ਰਹੀ ਆ, ਉਸ ਜਿਹੜੇ ਟਰਸਟ ਦੇ ਵਿੱਚ ਜਿਹੜੀ ਉਹ ਜਾਵੇ, ਤਾਂ ਜੋ ਪਰਿਵਾਰ ਨੂੰ ਜਦੋਂ ਲੋੜ ਪਵੇ ਉਹ ਉੱਥੋਂ ਉਸ ਟਰਸਟ ਦੇ ਵਿੱਚੋਂ ਉਹ ਯੂਜ਼ ਕਰ ਸਕਣ। ਇਹ ਸਮਾਂ ਕੋਈ ਆਪੋ ਆਪਣਾ ਨਾਮ ਚਮਕਾਉਣ ਦਾ ਨਹੀਂ ਹੈਗਾ। ਇਸ ਟਾਈਮ ਪਰਿਵਾਰ ਨੂੰ ਜਿਹੜੀ ਵੱਧ ਤੋਂ ਵੱਧ ਮਦਦ ਦੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਹੈਗੀ ਆ। ਜੀ ਬਿਲਕੁਲ। ਸੋ ਵੈਨਕੂਵਰ ਦੀ ਪੁਲਿਸ ਵੀ ਆਪਣੇ 4 ਦਸਤਾਰਧਾਰੀ ਸਿੱਖ ਪੁਲਿਸ ਆਫੀਸਰ ਜਿਹੜੇ ਆ ਉੱਥੇ ਭੇਜ ਰਹੇ ਹੈਗੇ ਆ ਜੀ ਫਿਊਨਲ ਦੇ ਉੱਤੇ। ਪਾਪਾ ਜੌਨਸ ਵਾਲੇ ਜਿਹੜੇ ਪੀਜ਼ਾ ਵਾਲੇ ਆ, ਉਹ ਉਹਨਾਂ ਨੇ ਕਿਹਾ ਵੀ ਜਿਹੜੇ ਟੈਕਸਸ ਦੇ ਵਿੱਚ ਜਿੰਨੇ ਵੀ ਉਹਨਾਂ ਦੇ ਪੀਜ਼ੇ ਹੈਗੇ ਆ, ਫਰੈਂਚਾਈਜ਼ਿਸ ਹੈਗੀਆਂ ਆ, ਉਹਨਾਂ ਸਾਰਿਆਂ ਦੇ ਜਿਹੜੇ ਮੰਗਲਵਾਰ ਦੀ ਜਿਹੜੀ ਅੱਜ ਦੀ ਜਿਹੜੀ ਉਹਨਾਂ ਦੀ ਉਹ ਰਾਸ਼ੀ ਆ, ਜਿੰਨੇ ਵੀ ਉਹਨਾਂ ਨੂੰ ਮੁਨਾਫਾ ਹੋਣਾ ਆ, ਉਹ ਸਾਰਾ ਜਿਹੜਾ ਇਸ ਪਾਸੇ ਵੱਲ ਨੂੰ ਜਿਹੜਾ ਉਹ ਦਿੱਤਾ ਜਾਊਗਾ, ਉਹਨਾਂ ਦੇ ਨਾਮ ਦੇ ਨਾਲ ਜਿਹੜਾ ਜੋੜਿਆ ਜਾਊਗਾ। ਇਹਨਾਂ ਦੀ ਜਿਹੜੀ ਫਾਈਨੈਂਸ਼ੀਅਲ ਮਦਦ ਪਰਿਵਾਰ ਦੀ ਜਿਹੜੀ ਉਹ ਕੀਤੀ ਜਾ ਸਕਦੀ ਆ। ਸੋ ਜੇ ਕੋਈ ਕਿਸੇ ਵੀ ਤਰੀਕੇ ਨਾਲ ਜਿੱਦਾਂ ਵੀ ਕੋਈ ਹੈਲਪ ਜਿਹੜੀ ਕਰਨਾ ਚਾਹੁੰਦਾ ਆ, ਉਹ ਅੱਗੇ ਆ ਕੇ ਇਹਨਾਂ ਦੇ ਪਰਿਵਾਰ ਦੇ ਨਾਲ ਉਹ ਕਰ ਰਿਹਾ ਹੈਗਾ ਆ। ਜੀ ਬਿਲਕੁਲ ਜੀ। ਅਤੇ ਆਪਾਂ ਅਗਲੀ ਖਬਰ ਵੱਲ ਚਲੀਏ। ਜੀ ਬਿਲਕੁਲ। ਅਗਲੀਆਂ ਖਬਰਾਂ ਵਿੱਚ ਜਿਹੜੀਆਂ ਕਰਦੇ ਹਾਂ, ਸਾਨੂੰ ਫੇਸਬੁੱਕ ਦੇ ਉੱਤੇ ਸਨੀ ਗਰੇਵਾਲ ਹੋਣਾ ਨੇ ਇੱਕ ਜਿਹੜੀ ਖਬਰ ਜਿਹੜੀ ਦਿੱਤੀ ਆ, ਜਿਨ੍ਹਾਂ ਕੋਲ ਵੀ ਡੌਜ ਅਤੇ ਕ੍ਰਾਈਸਲਰ ਦੀਆਂ ਕਹਿੰਦੇ ਕਾਰਾਂ ਹੈਗੀਆਂ, ਗੱਡੀਆਂ ਹੈਗੀਆਂ ਆ, ਵੀ ਉਹਨਾਂ ਦੇ ਅਪਡੇਟ ਜਿਹੜੀ ਆਈ ਹੁੰਦੀ ਹੈ, ਫਰਮਵੇਅਰ ਅਪਡੇਟਸ ਜਿਹੜੀਆਂ ਅਕਸਰ ਉਹ ਆਉਂਦੀਆਂ ਰਹਿੰਦੀਆਂ, ਖਾਸ ਕਰਕੇ ਨੈਵੀਗੇਸ਼ਨ ਵਾਲੇ ਜਾਂ ਜਿਨ੍ਹਾਂ ਦੇ ਟੱਚ ਸਕਰੀਨ ਵਗੈਰਾ ਹੁੰਦੀਆਂ ਆ, ਅਤੇ ਉਹਨਾਂ ਦੇ ਕਹਿਣ ਮੁਤਾਬਕ ਕਹਿੰਦੇ ਆ ਵੀ ਰਾਈਟ ਨਾਓ ਤੁਸੀਂ ਅਪਗ੍ਰੇਡ ਜਿਹੜਾ ਉਹ ਨਾ ਕਰਿਓ, ਖਾਸ ਕਰਕੇ USB ਦੇ ਨਾਲ ਲਾ ਕੇ ਨਾ ਕਰਿਓ। ਤੁਹਾਡਾ ਰੇਡੀਓ ਸਿਸਟਮ ਆ ਉਹ ਖ਼ਰਾਬ ਜਿਹੜਾ ਉਸ ਦੇ ਕਰਕੇ ਹੋ ਸਕਦਾ, ਅਤੇ ਬਾਅਦ ਦੇ ਵਿੱਚ ਹਜ਼ਾਰਾਂ ਡਾਲਰ ਉਸ ਨੂੰ ਜਿਹੜਾ ਠੀਕ ਕਰਾਉਣ ਦੇ ਵਿੱਚ ਉਹ ਲੱਗ ਸਕਦੇ ਨੇ। ਅਤੇ ਕਹਿੰਦੇ ਕਈ ਜਿਹੜੇ ਇਹਨਾਂ ਜਿਹੜੇ ਡੌਜ ਅਤੇ ਕ੍ਰਾਈਸਲਰ ਵਾਲੇ ਹੈਗੇ ਆ, ਉਹਨਾਂ ਦੀਆਂ ਹਜ਼ਾਰਾਂ ਹੀ ਗੱਡੀਆਂ ਜਿਹੜੀਆਂ ਇਸ ਅਪਡੇਟ ਦੇ ਕਰਕੇ ਉਹਨਾਂ ਦੇ ਜਿਹੜੇ ਰੇਡੀਓ ਸਿਸਟਮ ਆ ਉਹ ਫਰਾਈ ਹੋ ਗਏ ਆ। ਸੋ ਪਲੀਜ਼ ਜਿਹੜਾ ਇੰਨਾ ਇਹਤਿਆਤ ਜਿਹੜਾ ਉਹ ਜ਼ਰੂਰ ਰੱਖਿਓ। ਕੋਈ ਵੀ ਫਰਮਵੇਅਰ ਅਪਡੇਟ ਜਿਹੜੀ ਉਹ ਕਰਨੀ ਹੁੰਦੀ, ਉਸ ਦੇ ਬਾਰੇ ਥੋੜ੍ਹੀ ਜਿਹੀ ਪਹਿਲਾਂ ਘੋਖ ਜਿਹੜੀ ਉਹ ਪੜ੍ਹ ਲਿਆ ਕਰੋ ਗੂਗਲ ਦੇ ਉੱਤੇ ਕੀ ਕੁਛ ਉਸ ਦੇ ਬਾਰੇ ਚੱਲ ਰਿਹਾ ਹੈਗਾ ਹੈ। ਅਗਲੀ ਖਬਰ ਚੱਲੀਏ ਜਿਹੜੀ ਫਿਨਲੈਂਡ ਤੋਂ ਆ ਰਹੀ। ਫਿਨਲੈਂਡ ਦੇ ਵਿੱਚ ਇੱਕ ਕਾਲਜ ਦੇ ਵਿੱਚ ਇੱਕ ਬੰਦਾ ਕਹਿੰਦੇ ਜਿਹੜਾ ਵੋਕੇਸ਼ਨਲ ਕਾਲਜ ਸੀ, ਇੱਕ ਕਿਰਪਾਨ ਵੱਡੀ ਸਾਰੀ ਲੈ ਕੇ ਜਿਹੜਾ ਉਹ ਅੰਦਰ ਵੜ ਗਿਆ, ਅਤੇ ਉਸ ਨੇ ਇੱਕ ਬੰਦਾ ਜਿਹੜਾ ਕਿਰਪਾਨ ਵਰਗਾ ਹੀ ਜਿੱਦਾਂ ਹਥਿਆਰ ਸੀਗਾ ਬਲੇਡ, ਅਤੇ ਇੱਕ ਬੰਦਾ ਮਾਰ ਦਿੱਤਾ। 10 ਤੋਂ ਜ਼ਿਆਦਾ ਜਿਹੜੇ ਆ ਉਹਨਾਂ ਫੱਟੜ ਕਰ ਦਿੱਤੇ। ਸੋ ਇਹ ਖਬਰ ਜਿਹੜੀ ਆ ਫਿਨਲੈਂਡ ਤੋਂ ਆ ਰਹੀ ਹੈਗੀ ਆ। ਫਿਨਲੈਂਡ ਕਾਲਜ ਦੇ ਵਿੱਚ ਇਹ ਕੁਛ ਹੋਇਆ ਹੈਗਾ ਆ। ਜੀ ਇਹ ਬਹੁਤ ਮਾੜੀ ਜਿਹੜੀ ਘਟਨਾ ਜਿਹੜੀ ਉੱਥੇ ਵਾਪਰੀ ਆ। ਕਿਸੇ ਨੇ ਤੇਜ਼ ਹਥਿਆਰ ਜਿਹੜੇ ਚਾਕੂ ਦੇ ਨਾਲ ਇਸ ਤਰੀਕੇ ਦਾ ਜਿਹੜਾ ਆ ਉੱਥੇ ਉਹ ਕਾਂਡ ਕੀਤਾ ਹੈਗਾ ਜੀ ਬਿਲਕੁਲ। ਸੋ ਕਾਲਜ ਦੇ ਵਿੱਚ 600 ਤੋਂ ਵੱਧ ਸਟੂਡੈਂਟ ਸੀ, 40 ਦੇ ਸਟਾਫ ਮੈਂਬਰ ਸੀ। ਉਹਨਾਂ ਨੇ ਫਿਰ ਕੁਰਸੀਆਂ ਨਾਲ ਮਾਰ ਕੇ ਜਿਹੜਾ ਉਹ ਬੰਦਾ ਜਿਹੜਾ ਆ ਉਹਨੂੰ ਅਰੈਸਟ ਕੀਤਾ ਹੈਗਾ ਆ। ਅਤੇ ਪ੍ਰਾਈਮ ਮਿਨਿਸਟਰ ਐਂਟੀ ਰਿੰਨੇ ਜਿਹੜੇ ਉੱਥੇ ਦੇ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਵਾਇਲੈਂਸ ਆ ਉਹ ਕਾਲਜ ਦੇ ਵਿੱਚ ਨਹੀਂ ਚਾਹੁੰਦੇ ਹੈਗੇ। ਅਤੇ ਜਿਹੜਾ ਫਿਨਲੈਂਡ ਆ ਦੁਨੀਆ ਦਾ ਬਹੁਤ ਹੀ ਸੇਫ ਮੁਲਕ ਗਿਣਿਆ ਜਾਂਦਾ ਆ, ਜਿਹਦੇ ਵਿੱਚ 2017 'ਚ 73 ਹੋਮੋਸਾਈਡ ਹੋਏ ਸੀਗੇ, ਅਤੇ 2008 ਦੇ ਵਿੱਚ ਇੱਕ ਗਨਮੈਨ ਨੇ 10 ਬੰਦੇ ਉੱਥੇ ਮਾਰੇ ਸੀ। ਸੋ ਬਹੁਤ ਘੱਟ ਕ੍ਰਾਈਮ ਉੱਥੇ ਹੁੰਦਾ ਆ, ਪਰ ਇਹ ਜਿਹੜੀ ਇੰਸੀਡੈਂਟ ਉੱਥੇ ਫਿਨਲੈਂਡ 'ਚ ਹੋਈ ਆ। ਜੀ ਹਰਜੋਤ ਸਿੰਘ ਜੀ, ਬੀਤੇ ਦਿਨਾਂ 'ਚ ਆਪਾਂ ਖਬਰ ਸਾਂਝੀ ਕੀਤੀ ਸੀਗੀ ਵੀ ਨਿਊਯਾਰਕ ਪੁਲਿਸ ਡਿਪਾਰਟਮੈਂਟ ਦਾ ਇੱਕ ਪੁਲਿਸ ਅਫਸਰ ਆ, ਉਹ ਗੋਲੀ ਦਾ ਜਿਹੜਾ ਉਹ ਸ਼ਿਕਾਰ ਹੋ ਗਿਆ ਸੀ ਬੀਤੇ ਐਤਵਾਰ ਨੂੰ। ਅਤੇ ਬ੍ਰਾਇਨ ਜਿਹੜਾ ਮਲਕੀਨ 33 ਸਾਲਾਂ ਦਾ ਜਿਹੜਾ ਉਹ ਸੀਗਾ, ਬ੍ਰੌਂਕਸ ਐਂਟੀ ਕ੍ਰਾਈਮ ਯੂਨਿਟ ਦਾ ਉਹ ਸੀਗਾ, ਅਤੇ ਉਹ ਇੱਕ ਗੈਂਗ ਨੂੰ ਇਨਵੈਸਟੀਗੇਟ ਕਰ ਰਿਹਾ ਸੀਗਾ। ਅਤੇ ਕਹਿੰਦੇ ਜਦੋਂ ਉਸ 'ਤੇ ਗੋਲੀ ਲੱਗੀ ਤਾਂ ਉਸ ਦਾ ਦੇਹਾਂਤ
ਹੋ ਗਿਆ ਸੀਗਾ। ਤੇ ਅੱਜ ਪੁਲਿਸ ਨੇ ਦੱਸਿਆ ਵੀ ਇਹ ਜਿਹੜੀ ਫੇਟਲ ਸ਼ੂਟਿੰਗ ਹੋਈ ਸੀ, ਇਹ ਮਰ ਗਿਆ ਸੀਗਾ, ਇਹ ਫਰੈਂਡਲੀ ਫਾਇਰ ਸੀਗੀ। ਆਈ ਥਿੰਕ ਆਪਸੀ ਹੀ ਜਿਹੜੀ ਪੁਲਿਸ ਨੇ ਦੂਜੇ ਪਾਸਿਓਂ ਸ਼ਾਇਦ ਗੋਲੀ ਚਲਾਈ ਆ, ਗਲਤੀ ਦੇ ਨਾਲ ਜਿਹੜੀ ਇਹਨਾਂ ਦੇ ਉਹ ਲੱਗ ਗਈ, ਜਿਸ ਕਰਕੇ ਇੱਕ ਬਹੁਤ ਹੀ ਜਿਹੜੇ ਹੋਣਹਾਰ ਤੇ ਬੜੇ ਹੀ ਦਲੇਰ ਜਿਹੜੇ ਕਹਿੰਦੇ ਵੀ ਪੁਲਿਸ ਅਫਸਰ ਦੀ ਜਿਹੜੀ ਉੱਥੇ ਉਹ ਮੌਤ ਆ ਉਹ ਹੋ ਗਈ ਆ। ਸੋ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਵਿੱਚ ਕਹਿੰਦੇ ਇਸ ਸਾਲ ਦੇ ਵਿੱਚ ਇਹ ਦੂਜੀ ਮੌਤ ਆ ਜਿਹੜੀ ਫਰੈਂਡਲੀ ਫਾਇਰ ਦੇ ਕਰਕੇ ਇਹ ਹੋਈ ਆ। ਇਸ ਤੋਂ ਪਹਿਲਾਂ 42 ਸਾਲਾਂ ਦਾ ਡਿਟੈਕਟਿਵ ਬ੍ਰਾਇਨ ਸਿਮਨਸਨ ਜਿਹੜੀ ਆ ਉਸ ਦੀ ਇੱਕ ਸਟੋਰ ਦੇ ਵਿੱਚ ਇਸੇ ਤਰੀਕੇ ਨਾਲ ਫਰੈਂਡਲੀ ਫਾਇਰ ਦੇ ਕਰਕੇ ਉਹ ਮੌਤ ਹੋ ਗਈ ਸੀਗੀ। ਅਤੇ ਸਿਮਨਸਨ ਜਿਹੜਾ ਕਹਿੰਦੇ ਉਹ ਉਸ ਦੇ ਉੱਤੇ ਤੇ ਯੂਨੀਫਾਰਮਡ ਆਫਿਸਰਸ ਦੇ ਦੁਆਰਾ ਹੀ ਜਿਹੜੀ ਉਹ ਗੋਲੀ ਉਹਨਾਂ ਦੇ ਕੋਲੋਂ ਚੱਲ ਗਈ ਸੀ ਜਦ ਇਹ ਇੱਕ ਉੱਥੇ ਇਨਵੈਸਟੀਗੇਸ਼ਨ ਡਿਟੈਕਟ ਆਪਣਾ ਕੰਮ ਉਹ ਕਰ ਰਿਹਾ ਸੀਗਾ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਫਲੋਰੀਡਾ ਤੋਂ ਆ ਰਹੀ ਹੈ। ਫਲੋਰੀਡਾ ਦੇ ਵਿੱਚ ਇੱਕ ਜਿਹੜਾ ਟੀਨੇਜਰ ਬੱਚਾ ਆ ਉਸ ਦੀ ਜਿਹੜੀ ਮੌਤ ਹੋ ਗਈ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਇੱਕ ਜਿਹੜਾ ਇੰਟਰੂਡਰ ਆ ਉਹ ਵੜ ਗਿਆ ਸੀ ਅਤੇ 15 ਸਾਲਾਂ ਦੇ ਨੌਜਵਾਨ ਨੇ ਇੱਕ ਆਪਣੇ 5 ਸਾਲਾਂ ਦੇ ਭਰਾ ਨੂੰ ਜਿਹੜੀ ਸਿਸਟਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਆਪ ਜਿਹੜਾ ਆ ਉਸ ਇੰਟਰੂਡਰ ਦੇ ਨਾਲ ਲੜਦਾ ਹੋਇਆ ਉਹ ਮਾਰਿਆ ਗਿਆ ਜੀ। ਅਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ ਜਿਹੜਾ ਉਹ ਹੁਣ ਸਮਾਪਤ ਹੈਗਾ ਆ ਅਤੇ ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਅਗਲੀ ਵਾਰ। ਇੱਕ ਵਾਰੀ ਫਿਰ ਦੱਸ ਜਾਏ ਵੀ ਅੱਜ ਜਿਹੜਾ ਫਰੈਜ਼ਨੋ ਦੇ ਵਿੱਚ ਕੈਂਡਲਲਾਈਟ ਵਿਜਲ ਜਿਹੜਾ ਆ ਮਰਹੂਮ ਸੰਦੀਪ ਸਿੰਘ ਧਾਲੀਵਾਲ ਉਹਨਾਂ ਦੀ ਯਾਦ ਦੇ ਵਿੱਚ ਸ਼ਾਮੀ 7 ਵਜੇ ਰੱਖਿਆ ਗਿਆ ਆ 1100 ਵੈਨ ਨੈਸ ਐਵੀਨਿਊ ਫਰੈਜ਼ਨੋ ਜਿਹੜਾ ਹੈਗਾ ਆ। ਤੁਸੀਂ ਫਰੈਜ਼ਨੋ ਪੁਲਿਸ ਡਿਪਾਰਟਮੈਂਟ ਸਰਚ ਕਰ ਲਿਓ ਗੂਗਲ ਦੇ ਉੱਤੇ, ਉੱਥੋਂ ਦਾ ਕੋਰਟ ਹਾਊਸ ਜਿਹੜਾ ਉਹ ਸਰਚ ਕਰ ਸਕਦੇ ਹੋ। ਉੱਥੇ ਤੁਸੀਂ ਜਿਹੜਾ ਜਾਣਾ ਆ ਫਰੈਜ਼ਨੋ ਕਾਊਂਟੀ ਪੀਸ ਆਫਿਸਰਸ ਮੈਮੋਰੀਅਲ ਜਿਹੜਾ ਉਹ ਉੱਥੇ ਬਿਲਕੁਲ ਵਿਚਕਾਰ ਹੈਗਾ ਡਾਊਨਟਾਊਨ ਦੇ ਵਿੱਚ। ਉੱਥੇ ਜਿਹੜਾ ਰੱਖਿਆ ਗਿਆ ਕੈਂਡਲਲਾਈਟ ਵਿਜਲ ਅੱਜ ਸ਼ਾਮੀ 7 ਵਜੇ। ਸੋ ਹੁਮਾ ਕੇ ਆਪਣੀ ਕਮਿਊਨਿਟੀ ਜਿਹੜੀ ਉਹ ਦੂਰੋਂ ਨੇੜਿਓਂ ਜਿਹੜੀ ਉਹ ਜ਼ਰੂਰ ਉੱਥੇ ਪਹੁੰਚੋ ਅਤੇ ਇਹਨਾਂ ਦੀ ਜਿਹੜੀ ਆ ਸੱਚੀ ਸ਼ਰਧਾਂਜਲੀ ਆ ਉਹ ਭੇਂਟ ਕੀਤੀ ਜਾਵੇ। ਅਤੇ ਕੱਲ੍ਹ ਨੂੰ 2 ਤਰੀਕ ਨੂੰ ਜਿਹੜਾ ਉਹਨਾਂ ਦਾ ਉੱਥੇ ਹਿਊਸਟਨ ਦੇ ਵਿੱਚ ਉੱਥੇ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਉਹ ਹੋਣਾ ਆ। ਲਾਸਟ ਜਿਹੜੀ ਉਹਨਾਂ ਦੀ ਫਿਊਨਰਲ ਜਿਹੜੀ ਉਹਨਾਂ ਦੀ ਕਰਨੀ ਆਪਣੀ ਰਿਲੀਜੀਅਸ ਤੌਰ ਦੇ ਉੱਤੇ, ਧਾਰਮਿਕ ਤੌਰ ਦੇ ਉੱਤੇ, ਅਤੇ ਜਿਹੜੀ ਲਾ ਇਨਫੋਰਸਮੈਂਟ ਨੇ ਆਪਣੇ ਹਿਸਾਬ ਦੇ ਨਾਲ ਜਿਹੜੀ ਕਰਨੀ ਆ ਉਹ ਉੱਥੇ ਹੋਣ ਜਾ ਰਹੀ ਆ। ਸੋ ਉਹ ਕੱਲ੍ਹ ਨੂੰ 2 ਤਰੀਕ ਨੂੰ ਰੱਖਿਆ ਗਿਆ ਆ ਬੈਰੀ ਸੈਂਟਰ 8877 ਬੇਕਰ ਸਾਈਪਰਸ ਜਿਹੜਾ ਆ ਉਹ ਉੱਥੇ ਉਹ ਹੋਣਾ ਆ। ਸੋ ਜ਼ਰੂਰ ਜਿੰਨੇ ਵੀ ਲੋਕ ਨੇ ਉਸ ਇਲਾਕੇ ਦੇ ਵਿੱਚ ਰਹਿੰਦੇ ਨੇ ਉਹ ਜ਼ਰੂਰ ਹੁਮਾ ਕੇ ਉੱਥੇ ਪਹੁੰਚੋ ਅਤੇ ਉਹਨਾਂ ਨੂੰ ਜਿਹੜਾ ਅੰਤਿਮ ਵਿਦਾਇਗੀ ਜਿਹੜੀ ਆ ਉਹ ਦਿੱਤੀ ਜਾ ਸਕੇ। ਸੋ ਇੱਥੇ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਆ ਉਸ ਦੀ ਹਰਜੋਤ ਸਿੰਘ ਜੀ ਆਪਾਂ ਹੁਣ ਸਮਾਪਤੀ ਕਰਦੇ ਹਾਂ। ਮਿਲਾਂਗੇ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਅਮਰਿੰਦਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੀ